ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ ਦੀ ਐਪ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ ਅਤੇ ਘਰਾਂ ਦੇ ਵਿੱਚ ਰੇਡੀਓ ਸੈਟ 'ਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਸਤੰਬਰ ਦੀ 21 ਤਰੀਕ ਆ ਅਤੇ ਦਿਨ ਸ਼ੁੱਕਰਵਾਰ ਆ। ਜੇ ਇਸ ਤੋਂ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਸਹਿਯੋਗੀ, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਵੱਡਾ ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕਲਾਰਕ ਲੋਵਿਸ, ਬਿੰਦਰ ਢਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਰ ਲਿਨਵੁੱਡ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ ਕੋਲ 3 ਬੈਂਕਟ ਹਾਲ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਵਾਲੇ 3 ਹਾਲ ਨੇ। ਖੁੱਲੀ ਡੁੱਲੀ ਪਾਰਕਿੰਗ ਹੈ ਅਤੇ ਨਾਲ ਹੀ ਰੋਟੀ ਜਿਹੜੀ ਕਲੇ ਓਵਨ ਗ੍ਰਿਲ ਐਂਡ ਬਾਰ ਵਾਲਿਆਂ ਦੀ ਹੁੰਦੀ ਹੈ। ਤੁਸੀਂ ਵੀ ਆਪਣੇ ਖੁਸ਼ੀ ਦੇ ਮੌਕੇ ਦੇ ਉੱਤੇ ਪਾਰਟੀ ਦੇ ਬਾਰੇ ਲੋਕੇਸ਼ਨ ਲੱਭ ਰਹੇ ਹੋ ਤਾਂ ਵੈਕਾਵਿਲ ਦੇ ਵਿੱਚ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਜ਼ਰੂਰ ਮੌਕਾ ਦਿਓ। ਕਮਲ ਹੁਣਾਂ ਨੂੰ ਕਾਲ ਕਰ ਸਕਦੇ ਹੋ 707-474-7003 707-474-7003 ਦੇ ਉੱਤੇ ਜੀ। ਅਤੇ ਅੱਜ ਦੀਆਂ ਕੁਛ ਖਬਰਾਂ ਵੱਲ ਚੱਲੀਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਜਸਟਿਸ ਸੁਪਰੀਮ ਕੋਰਟ ਦੇ ਜਿਹੜੇ ਨੋਮਨੀ ਹੈਗੇ ਆ ਬ੍ਰੈਟ ਕੈਵਨੌ, ਉਹਨਾਂ ਵਾਲਾ ਮਾਮਲਾ ਜਿਹੜਾ ਕਾਫੀ ਗਰਮਾਇਆ ਹੋਇਆ ਆ। ਜਿਨ੍ਹਾਂ ਨੇ ਅਕਿਊਜ਼ ਕੀਤਾ ਸੀ ਜਿਸ ਪ੍ਰੋਫੈਸਰ ਨੇ, ਪਹਿਲਾਂ ਉਹ ਕਹਿੰਦੀ ਵੀ ਮੈਂ ਇੱਕ ਜੁਡੀਸ਼ੀਅਲ ਜਿਹੜੀ ਕਮੇਟੀ ਆ ਉਹਦੇ ਸਾਹਮਣੇ ਪੇਸ਼ ਨਹੀਂ ਹੋਣਾ। ਫਿਰ ਉਹਨਾਂ ਦੇ ਜਿਹੜੇ ਅਟੋਰਨੀ ਆ ਉਹ ਕਹਿੰਦੇ ਵੀ ਠੀਕ ਆ, ਵੀ ਅਸੀਂ ਜਿਹੜੀ ਆ ਕਮੇਟੀ ਆ ਜਿਹੜੀ ਉਹਦੇ ਸਾਹਮਣੇ ਪੇਸ਼ ਹੋਵਾਂਗੇ, ਪਰ ਸਾਡੀਆਂ ਕੁਛ ਕੁ ਸ਼ਰਤਾਂ ਹੈਗੀਆਂ ਵੀ ਜੱਜ ਕੈਬਨੌ ਉੱਥੇ ਪ੍ਰੈਜ਼ੈਂਟ ਨਹੀਂ ਹੋਣਾ ਚਾਹੀਦਾ ਅਤੇ ਉਹਨਾਂ ਦੀ ਵੀ ਜਿਹੜੀ ਆ ਸਭ ਤੋਂ ਪਹਿਲਾਂ ਜਿਹੜੀ ਪੁੱਛਗਿੱਛ ਹੋਣੀ ਚਾਹੀਦੀ ਆ, FBI ਤੋਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਸੋ ਕਸ਼ਮਕਸ਼ ਚੱਲ ਰਹੀ ਹੈਗੀ ਆ। ਸੋ ਹੋਪਫੁਲੀ ਮੰਡੇ ਦਿੱਤਾ ਹੈਗਾ ਆ ਜਿਹੜੀ ਜੁਡੀਸ਼ਰੀ ਕਮੇਟੀ ਨੇ ਭਈ ਤੁਸੀਂ ਜਿਹੜਾ ਆ ਉੱਦਣ ਦੋਨੋਂ ਜਾਣੇ ਪੇਸ਼ ਹੋ ਕੇ ਕੁਐਸਚਨ ਆਨਸਰ ਹੋਣਗੇ। ਉਹ ਤੋਂ ਬਾਅਦ ਫਿਰ ਜਿਹੜੇ ਮੈਂਬਰਸ ਹੈਗੇ ਜਿੰਨੇ ਵੀ ਇਸ ਕਮੇਟੀ ਦੇ, ਉਹ ਡਿਸਾਈਡ ਕਰੂਗੇ ਅੱਗੇ ਜਾ ਕੇ ਕੀ ਕਰਨਾ ਆ। ਪਰ ਇਨ ਦਾ ਮੀਨ ਟਾਈਮ ਜਿਹੜੀਆਂ ਖਬਰਾਂ ਆ ਰਹੀਆਂ ਵੀ ਜਿਹੜੇ ਪ੍ਰੋਫੈਸਰ ਆ ਉਹਨੂੰ ਵੀ ਡੈਥ ਥ੍ਰੈਟਸ ਆ ਰਹੀਆਂ ਅਤੇ ਨਾਲ ਦੀ ਨਾਲ ਉਹਦੇ ਜਿਹੜੇ ਈਮੇਲ ਹੈਕ ਕੀਤਾ ਗਿਆ ਅਤੇ ਉੱਧਰੋਂ ਜਿਹੜੇ ਜਸਟਿਸ ਦੀ ਫੈਮਿਲੀ ਆ ਉਹਨਾਂ ਵੱਲੋਂ ਵੀ ਜਿਹੜੀ ਨਿਊਜ਼ ਆ ਰਹੀ ਆ ਵੀ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੀ ਵਾਈਫ ਨੂੰ ਵੀ ਜਿਹੜੀਆਂ ਥ੍ਰੈਟਸ ਆ ਰਹੀਆਂ ਹੈਗੀਆਂ। ਬਿਲਕੁਲ, ਦੋਨੋਂ ਹੀ ਪਾਸਿਓਂ ਜਿਹੜਾ ਇਹ ਕੰਮ ਤੁਰਿਆ ਪਿਆ ਆ। ਅਤੇ ਕੱਲ੍ਹ ਜਿਹੜੀ ਆ ਡਾਕਟਰ ਫੋਰਡ ਆ ਉਸ ਨੂੰ ਕਾਫੀ ਜ਼ਿਆਦਾ ਡੈਥ ਥ੍ਰੈਟ ਜਿਹੜੇ ਉੱਧਰ ਮਿਲ ਰਹੇ ਸੀ, ਜਿੱਦਾਂ ਤੁਸੀਂ ਦੱਸਿਆ ਹੈਕ ਕਰਨ ਦੀ ਕੋਸ਼ਿਸ਼ ਆ। ਅਤੇ ਅੱਜ ਜਿਹੜੀ ਬ੍ਰੈਟ ਕੈਵਨੌ ਦੀ ਵਾਰੀ ਆ। ਸੋ ਬਹੁਤ ਸਾਰੇ ਲੋਕ ਕਹਿ ਰਹੇ ਆ, ਜਿਹਦੇ ਵਿੱਚ ਰਾਸ਼ਟਰਪਤੀ ਟਰੰਪ ਵੀ ਆ, ਕਹਿੰਦੇ ਵੀ ਜੇ ਇਹਨਾਂ ਦੇ ਨਾਲ ਹੋਇਆ ਸੀ ਅਤੇ ਉਦੋਂ ਕਿਉਂ ਨਹੀਂ ਜਿਹੜੀ ਆ ਉਹਦੀ ਮਾਂ ਨੇ ਜਾਂ ਉਹਨਾਂ ਨੇ ਜਿਹੜੀ ਆ ਸ਼ਿਕਾਇਤ ਕੀਤੀ ਪੁਲਿਸ ਦੇ ਕੋਲ। ਅਤੇ ਸਭ ਨੂੰ ਪਤਾ ਹੈ ਵੀ ਅੱਜ ਤੋਂ ਤੁਸੀਂ 30 ਸਾਲ ਪਹਿਲਾਂ ਦੇਖ ਲਓ ਵੀ ਜਨਾਨੀ ਦੀ ਸੁਣਦਾ ਉੱਥੇ ਜਿਹੜਾ ਕੌਣ ਸੀ। ਉਸ ਤੋਂ 30 ਸਾਲ ਪਹਿਲਾਂ ਤਾਂ ਜੇ ਉਹਨਾਂ ਨੂੰ ਵੋਟਿੰਗ ਦਾ ਅਧਿਕਾਰ ਜਿਹੜਾ ਆ ਉਹ ਮਿਲਿਆ ਸੀਗਾ ਔਖੇ ਹੋ ਕੇ ਵੂਮਨਸ ਰਾਈਟ ਦੇ ਵਿੱਚ। ਅਤੇ ਆਪਾਂ ਦੇਖ ਰਹੇ ਹਾਂ ਵੀ ਇਸ ਜਿਹੜੀ ਹਾਰਵੀ ਵਾਈਨਸਟਾਈਨ ਨੂੰ ਜਦੋਂ ਤੋਂ ਜਿਹੜਾ ਇੱਕ ਹਾਲੀਵੁੱਡ ਦਾ ਬਹੁਤ ਵੱਡਾ ਪ੍ਰੋਡਿਊਸਰ ਆ, ਉਸ ਦੇ ਖਿਲਾਫ ਜਦੋਂ ਕੁਛ ਕੁ ਔਰਤਾਂ ਅੱਗੇ ਆਈਆਂ, ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਸਾਰੀਆਂ ਔਰਤਾਂ ਜਿੱਥੇ ਜਿੱਥੇ ਵੀ ਉਹਨਾਂ ਦੇ ਨਾਲ ਕੋਈ ਇੱਦਾਂ ਦਾ ਤਸ਼ੱਦਦ ਹੋਇਆ ਆ ਉਹ ਮੋਹਰੇ ਆ ਰਹੀਆਂ ਆ। ਸੋ ਰਾਸ਼ਟਰਪਤੀ ਟਰੰਪ ਨੇ ਜਿਹੜਾ ਡਾਕਟਰ ਫੋਰਡ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਲਾਏ ਨੇ। ਅਤੇ ਆਪਾਂ ਦੇਖਿਆ ਵੀ ਬਿਲ ਕੌਸਬੀ ਦੇ ਮਾਮਲੇ ਦੇ ਵਿੱਚ ਵੀ ਉਹ ਕਿੰਨੇ ਸਾਲਾਂ ਬਾਅਦ, ਦਹਾਕਿਆਂ ਬਾਅਦ ਜਿਹੜਾ ਉਸ ਦਾ ਕੇਸ ਜਿਹੜਾ ਉਹ ਚੱਲਿਆ, ਉਹ 2 ਦਹਾਕੇ ਤਾਂ ਉਸ ਤੋਂ ਬਾਅਦ TV ਦੇ ਉੱਤੇ ਐਜ਼ ਏ ਫੇਵਰੇਟ ਕਮੇਡੀਅਨ ਜਿਹੜਾ ਦੁਨੀਆ ਦਾ ਉਹ ਬਣ ਕੇ ਜਿਹੜਾ ਰਿਹਾ ਸੀਗਾ। ਸੋ ਹੁਣ ਇਹ ਬੀਬੀ ਵੀ ਆਈ ਆ। ਸੋ ਇਹ ਨਹੀਂ ਕਹਿ ਰਹੀ ਵੀ ਇਹਨਾਂ ਦੀ ਜਿਹੜੀ ਨੋਮੀਨੇਸ਼ਨ ਰੋਕ ਦਿਓ, ਕਹਿੰਦੀ ਵੀ ਇਨਵੈਸਟੀਗੇਸ਼ਨ ਕਰੋ, ਜੇ ਮੈਂ ਝੂਠੀ ਹਾਂ ਅਤੇ ਜਿਹੜੀ ਸਜ਼ਾ ਮੈਨੂੰ ਬਣਦੀ ਮੈਨੂੰ ਦਿਓ, ਅਤੇ ਜੇ ਇਹਦੇ ਦੋਸ਼ਾਂ ਦੇ ਵਿੱਚ, ਕਥਿਤ ਦੋਸ਼ਾਂ ਦੇ ਵਿੱਚ ਜੇ ਥੋੜ੍ਹਾ ਬਹੁਤਾ ਵੀ ਸੱਚ ਆ ਅਤੇ ਉਸ ਦਾ ਜਿਹੜਾ ਹਰਜਾਨਾ ਇੱਕ ਹਿਸਾਬ ਦੇ ਨਾਲ ਜੋ ਬ੍ਰੈਟ ਕੈਵਨੌ ਨੇ ਕੀਤਾ ਆ ਉਹ ਉਸ ਦਾ ਨਿਕਲਣਾ ਚਾਹੀਦਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਸੋਮਵਾਰ ਤੋਂ ਉਹ ਪੋਸਟਪੋਨ ਕਰਾਉਣ ਦੀ ਕੋਸ਼ਿਸ਼ ਕਰ ਰਹੇ ਆ ਡਾਕਟਰ ਫੋਰਡ ਦੇ ਜਿਹੜੇ ਵਕੀਲ ਆ। ਅਤੇ ਉਹ ਕਹਿੰਦੇ ਵੀ ਉਹ ਇਸ ਟਾਈਮ ਉਹ ਵੀ ਬਹੁਤ ਡਰੇ ਹੋਏ ਆ। ਬ੍ਰੈਟ ਕੈਵਨੌ ਨੂੰ ਹੁਣ ਜਿਹੜੇ ਉਹਨਾਂ ਦੇ ਪਰਿਵਾਰ ਨੂੰ ਜਿਹੜੇ ਆ
ਉਹ ਡੈਥ ਥ੍ਰੈਟ ਮਿਲ ਰਹੇ ਆ। ਮੈਂ ਦੇਖ ਰਿਹਾ ਸੀ ਕੰਜ਼ਰਵੇਟਿਵ ਮੀਡੀਆ ਨੇ ਕੱਲ੍ਹ ਇਹ ਖਬਰ ਜਿਹੜੀ ਆ ਬਹੁਤੀ ਉਹਨਾਂ ਨੇ ਚੱਕੀ ਨਹੀਂ, ਜਦੋਂ ਡਾਕਟਰ ਇਕੱਲੇ ਫੋਰਡ ਨੂੰ ਮਿਲ ਰਹੇ ਸੀਗੇ ਡੈਥ ਥ੍ਰੈਟ, ਅਤੇ ਅੱਜ ਜਦੋਂ ਹੁਣ ਨਾਲ ਬ੍ਰੈਟ ਕੈਵਨਾ ਹੁਣਾਂ ਨੂੰ ਵੀ ਆਏ ਆ ਤਾਂ ਫਿਰ ਉਹਨਾਂ ਨੇ ਸਾਰਿਆਂ ਦੀ ਖਬਰ ਇਕੱਠੀ ਕਰਕੇ ਜਿਹੜੀ ਉਹ ਜ਼ਰੂਰ ਲਾਈ ਹੈ, ਜੋ ਕਿ ਬਹੁਤ ਮਾੜੀ ਗੱਲ ਆ ਦੋਨਾਂ ਹੀ ਪਾਸਿਆਂ ਵੱਲੋਂ ਵੀ ਕੀ ਇੰਨੀ ਜ਼ਿਆਦਾ ਸਹਿਣਸ਼ੀਲਤਾ ਜਿਹੜੀ ਹੋ ਚੁੱਕੀ ਆ ਵੀ ਜੇ ਕੋਈ ਇੱਕ ਦੂਜੇ ਦੇ ਉੱਤੇ ਦੋਸ਼ ਲਾ ਰਿਹਾ ਆ ਅਤੇ ਉਹਦੀ ਗੱਲ ਸੁਣਨ ਦੀ ਬਜਾਏ, ਉਹਨਾਂ ਦੀ ਗੱਲ ਸੁਣਨ ਦੀ ਬਜਾਏ ਤੁਸੀਂ ਆਪਣੇ ਪੱਧਰ ਦੇ ਉੱਤੇ ਜਿਹੜੇ ਆ ਥ੍ਰੈਟ ਜਿਹੜੇ ਦੇ ਰਹੇ ਆ। ਇਹ ਸਾਈਬਰ ਬੁਲਿੰਗ ਵਾਲੇ ਮਾਮਲੇ ਦੇ ਵਿੱਚ ਫਿਰ ਇਹ ਗੱਲ ਜਿਹੜੀ ਹੋਊਗੀ। ਕੱਲ੍ਹ ਜੁਡੀਸ਼ਰੀ ਕਮੇਟੀ ਦੇ ਇੱਕ ਸੈਨੇਟਰ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੇ ਜਿਹੜੀਆਂ 2 ਸ਼ਰਤਾਂ ਆ ਉੱਥੇ ਉਹਨਾਂ ਨੇ ਰੱਖੀਆਂ, ਆਪਣੇ ਵੱਲੋਂ ਮੰਗ ਕੀਤੀ ਆ। ਮੰਨਣਾ ਨਹੀਂ ਮੰਨਣਾ ਇਹ ਤਾਂ ਜੁਡੀਸ਼ਰੀ ਕਮੇਟੀ ਦੇ ਜਿਹੜੇ ਚੇਅਰ ਹੈਗੇ ਆ ਗਰਾਸਲੀ ਓਹਾਇਓ ਦੇ ਸੈਨੇਟਰ, ਉਹਨਾਂ ਦਾ ਉਹ ਕੰਮ ਹੈਗਾ ਆ। ਉਹ ਕਹਿੰਦੇ ਵੀ FBI ਦੀ ਇਨਵੈਸਟੀਗੇਸ਼ਨ ਤਾਂ ਇੱਕ ਪੁਰਾਣੇ ਮਾਮਲੇ ਦੇ ਵਿੱਚ ਹੋਵੇ, ਨਾਲ ਇਹ ਵੀ ਮਾਮਲੇ 'ਚ ਹੋਵੇ ਵੀ ਕੌਣ ਇਹਨਾਂ ਦੀ ਈਮੇਲ ਹੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਕੌਣ ਜਿਹੜੇ ਇਹਨਾਂ ਨੂੰ ਡੈਥ ਥ੍ਰੈਟ ਜਿਹੜਾ ਦੇ ਰਿਹਾ। ਹੁਣ ਇਹਦੇ ਵਿੱਚ ਨਾਮ ਜਿਹੜਾ ਬ੍ਰੈਟ ਕੈਵਨਾ ਦਾ ਵੀ ਜਿਹੜਾ ਆ ਉਹ ਜੋੜਨਾ ਚਾਹੀਦਾ ਆ ਵੀ ਉਹਨਾਂ ਦੇ ਪਰਿਵਾਰ ਨੂੰ ਕੌਣ ਜਿਹੜੇ ਆ ਇਸ ਤਰੀਕੇ ਦੇ ਡੈਥ ਥ੍ਰੈਟ ਦੇ ਰਿਹਾ ਹੈਗਾ ਜੀ। ਇਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰ ਔਰਿਨ ਹੈਚ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੇ ਆ ਓਪਨ ਹੈਗੇ ਆ, ਚਾਹੇ ਜਿਹੜੀ ਹੀਅਰਿੰਗ ਆ ਓਪਨ ਹੋਵੇ ਜਾਂ ਕਲੋਜ਼ ਹੋਵੇ। ਅਤੇ ਉਹਨਾਂ ਨੇ ਆਪਣਾ ਸਟਾਫ ਜਿਹੜਾ ਆ ਉਹ ਡਾਕਟਰ ਫੋਰਡ ਜਿਹੜੀ ਆ ਜੋ ਕਿ ਪਾਲੋ ਆਲਟੋ ਕੈਲੀਫੋਰਨੀਆ 'ਚ ਰਹਿੰਦੀ ਆ, ਉਹਨਾਂ ਨੂੰ ਮਿਲਣ ਦੇ ਲਈ ਵੀ ਭੇਜਿਆ ਹੈਗਾ ਆ। ਸੋ ਦੇਖੋ ਇਹਦੇ ਉੱਤੇ ਕੀ ਕੁਝ ਬਣਦਾ ਆ, ਪਰ ਜਿਹੜਾ ਮਾਮਲਾ ਆ ਇਹ ਕਾਫੀ ਗਰਮਾਇਆ ਹੋਇਆ ਆ। ਸੋ ਦੋਨੋਂ ਪਾਸੇ ਜਿਹੜੇ ਰਿਪਬਲਿਕਨ ਆ ਉਹ ਜਲਦੀ ਤੋਂ ਜਲਦੀ ਜਿਹੜੇ ਆ ਨੋਮੀਨੇਸ਼ਨ ਕਰਨਾ ਚਾਹੁੰਦੇ ਆ ਇਲੈਕਸ਼ਨ ਤੋਂ ਪਹਿਲਾਂ, ਅਤੇ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਵੀ ਜ਼ੋਰ ਲਾਇਆ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਰੋਕੀ ਜਾਵੇ। ਜੇ ਇਲੈਕਸ਼ਨ ਤੋਂ ਬਾਅਦ ਡਿਫਰੈਂਟ ਰਿਜ਼ਲਟਸ ਆਉਂਦੇ ਆ ਫਿਰ ਜਿਹੜੀ ਆ ਵਾਲ ਆ ਉਹਨਾਂ ਦੀ ਵੱਲ ਚਲੇ ਜਾਏਗੀ। ਹਾਂਜੀ, ਚਾਂਸ ਘੱਟ ਨੇ। ਜਿਹੜੇ ਇਸ ਟਾਈਮ ਡੈਮੋਕ੍ਰੇਟ ਆ ਉਹ ਸੋਚ ਰਹੇ ਆ ਵੀ ਸਾਡੀ ਬਲੂ ਵੇਵ ਜਿਹੜੀ ਬਹੁਤ ਚੱਲ ਰਹੀ ਆ। ਆਈ ਥਿੰਕ ਡੈਮੋਕ੍ਰੇਟਾਂ ਨੂੰ ਬਹੁਤ ਜ਼ਿਆਦਾ ਭੁਲੇਖਾ ਆ। ਉਹ ਤਾਂ ਕੈਲੀਫੋਰਨੀਆ ਦੇ ਵਿੱਚ ਹੁੰਦੇ ਹੋਏ ਔਰੰਜ ਕਾਉਂਟੀ ਦੇ ਵਿੱਚ ਆਪਣੀ ਬਲੂ ਵੇਵ ਜਿਹੜੀ ਆ ਉਹ ਲਿਆਉਣ ਦੇ ਵਿੱਚ ਨਾਕਾਮਯਾਬ ਜਿਹੜੇ ਹੁਣ ਤੱਕ ਰਹੇ ਨੇ, ਅਤੇ ਉਹ ਆਈ ਥਿੰਕ ਉਹ ਇਸ ਤਰੀਕੇ ਦੇ ਨਾਲ ਸੋਚ ਰਹੇ ਆ ਵੀ ਪੂਰੇ ਕੰਟਰੀ ਦੇ ਵਿੱਚ ਜਿਹੜੀ ਆਪਣੀ ਬਲੂ ਵੇਵ ਆ ਜਿਹੜੀ ਉਹ ਚਲਾ ਲੈਣਗੇ। ਚਾਂਸਿਸ ਜਿਹੜੇ ਆ ਫਰਕ ਹੁੰਦਾ ਆ ਡੈਫੀਨੇਟਲੀ, ਜਿੱਦਾਂ 2016 ਦੀ ਇਲੈਕਸ਼ਨ ਦਾ ਮਾਹੌਲ ਸੀ ਉਹਦੇ ਨਾਲੋਂ ਹੁਣ ਤਾਂ ਫਰਕ ਹੈਗਾ ਹੀ ਆ। ਥੋੜ੍ਹੇ ਬਹੁਤੇ ਲੋਕ ਜਿਨ੍ਹਾਂ ਨੇ ਚੇਂਜ ਹੋ ਕੇ ਹੈਲਰੀ ਕਲਿੰਟਨ ਨੂੰ ਦੇਖਦੇ ਹੋਏ ਵੀ ਉਹਨੇ ਕਿੱਦਾਂ ਬੈਕ ਸਟੈਪ ਕੀਤਾ ਬਰਨੀ ਸੈਂਡਰਸ ਨੂੰ, ਉਹ ਸਾਰੀਆਂ ਚੀਜ਼ਾਂ ਦੇਖਦੇ ਹੋਏ, ਨਾਲੇ ਉਹਨਾਂ ਨੇ 8 ਸਾਲ ਦੇਖ ਲਏ ਸੀਗੇ ਡੈਮੋਕ੍ਰੇਟ ਪਾਰਟੀ ਦੇ, ਅਤੇ ਉਹਨਾਂ ਨੇ ਰਿਪਬਲਿਕਨਸ ਨੂੰ ਮੌਕਾ ਦੇਣ ਦਾ ਜਿਹੜਾ ਉਹ ਯਤਨ ਜਿਹੜਾ ਉਹ ਕੀਤਾ ਉਹਨਾਂ ਨੇ ਕੀਤਾ। ਸੋ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਸਵਿੰਗ ਵੋਟਰ ਆ ਉਹਦੇ ਮਨਾਂ ਦੇ ਵਿੱਚ ਤਾਂ ਜ਼ਰੂਰ ਸਵਾਲ ਹੋਣਗੇ ਕਈ ਤਰੀਕੇ ਦੇ, ਪਰ ਇਹ ਦੇਖਣ ਵਾਲੀ ਗੱਲ ਰਹੂਗੀ। ਪਰ ਜਿਹੜੀ ਉਹ ਗੱਲ ਕਹਿ ਰਹੇ ਆ ਵੀ ਸਾਰੀ ਜਗ੍ਹਾ ਦੇ ਉੱਤੇ ਸੀਟਾਂ ਜਿਹੜੀਆਂ ਉਹ ਪਲਟੀਆਂ ਜਾਣਗੀਆਂ, ਅਤੇ ਇਹ ਮੈਨੂੰ ਲੱਗਦਾ ਆ ਇਹ ਕਿਤੇ ਸ਼ਾਇਦ ਹਵਾਈ ਜਿਹੜੇ ਆ ਘੋੜੇ ਦੌੜਾਉਣ ਵਾਲੀ ਜਿਹੜੀ ਆ ਉਹਨਾਂ ਦੀ ਗੱਲ ਹੋਊਗੀ। ਇਹਨਾਂ ਨੂੰ ਜੇ ਉਹ ਚਾਹੁੰਦੇ ਨੇ, ਜਿਹੜੀ ਵੀ ਪਾਰਟੀ ਚਾਹੁੰਦੀ ਆ ਵੀ ਕਿਸੇ ਵੀ ਜਗ੍ਹਾ ਦੇ ਉੱਤੇ ਉਹਨਾਂ ਨੇ ਬਦਲਣਾ ਆ, ਤਾਂ ਉਹ ਚੇਂਜ ਕਰਨ ਦੀ ਉਹਨਾਂ ਨੂੰ ਬਹੁਤ ਜ਼ਰੂਰਤ ਆ। ਆਪਾਂ ਜੇ ਹਰਜੋਤ ਸਿੰਘ ਜੀ ਆਪਣੇ ਯੂਬਾ ਸਿਟੀ ਦੀ ਜਾਂ ਸਦਰਨ ਕੈਲੀਫੋਰਨੀਆ ਵਾਲੇ ਪਾਸੇ ਗੱਲ ਕਰੀਏ, ਬਹੁਤ ਘੱਟ ਡੈਮੋਕ੍ਰੇਟਾਂ ਦੀ ਉੱਥੇ ਜਿਹੜੀ ਉਹ ਜਿੱਤ ਉੱਥੇ ਹੁੰਦੀ ਆ। ਜੇ ਕੈਲੀਫੋਰਨੀਆ ਪਿਓਰਲੀ ਬਲੂ ਸਟੇਟ ਜਿਹੜੀ ਆ ਉਹ ਮੰਨੀ ਜਾਂਦੀ ਆ। ਜੀ, ਬਹੁਤ ਸਾਰੇ ਏਰੀਆ ਜਿਹੜੇ ਰਿਪਬਲਿਕਨ ਆ 24 ਦੇ ਕਰੀਬ ਜਿਹੜੇ ਕਾਂਗਰਸਮੈਨ ਚਾਹੀਦੇ ਹੈਗੇ ਆ, ਉਹਦੇ ਵਿੱਚ ਕਾਂਗਰਸ ਦੇ ਵਿੱਚ ਮੈਜੋਰਟੀ ਕਰਨ ਲਈ, ਅਤੇ ਸੈਨੇਟ ਦੇ ਵਿੱਚ ਮੇਬੀ ਜੇ 2 ਸੈਨੇਟਰ ਪਿਕ ਕਰਦੇ ਆ, ਪਰ ਸੈਨੇਟ ਦੇ ਵਿੱਚ ਕਹਿੰਦੇ ਬਹੁਤ ਹਾਰਡ ਪੋਜੀਸ਼ਨ ਆ, ਅਤੇ ਕਾਂਗਰਸ ਜਿਹੜੀ ਆ ਉਹਦੇ 'ਚ ਹੋ ਸਕਦਾ ਆ। ਅਤੇ ਅਗਲੀ ਖਬਰ ਵੱਲ ਚੱਲੀਏ। ਕੱਲ੍ਹ ਕਹਿੰਦੇ ਪਈ ਇੱਕ ਕੈਨੇਡੀਅਨ ਟਰੱਕਰ ਇੰਦਰਜੀਤ ਭਿੰਡਰ, ਉਹਨੂੰ ਜਿਹੜਾ ਆ ਮਿਸ਼ੀਗਨ ਦੇ ਵਿੱਚ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹਨਾਂ ਨੇ ਫੜ ਲਿਆ, ਜੋ ਕਿ ਕਾਫੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਡਰੱਗ ਟਰਾਂਸਪੋਰਟ ਕਰਨ ਦੀ ਜਿਹੜੀ ਉਹ ਟਰਾਈ ਕਰ ਰਿਹਾ ਸੀ। 41.24 ਕਿਲੋਗ੍ਰਾਮ ਜਿਹੜੀ ਹੈਗੀ ਆ ਡਰੱਗ, ਅਤੇ 1.39 ਕਿਲੋਗ੍ਰਾਮ ਜਿਹੜੀ ਆ ਹੈਰੋਇਨ ਉਹਦੇ ਜਿਹੜਾ ਟਰੱਕ ਦੇ ਵਿੱਚ ਪਈ ਸੀਗੀ। ਅਤੇ ਜਦੋਂ ਉਹਨੂੰ ਫੜਿਆ ਗਿਆ ਉਹ ਤੋਂ ਬਾਅਦ ਉਸਨੇ ਕਈ ਤਰ੍ਹਾਂ ਦੇ ਜਿਹੜੀਆਂ ਗਲਤ ਬਿਆਨ ਦਿੱਤੇ ਵੀ ਮੈਨੂੰ ਪਤਾ ਨਹੀਂ ਹੈ, ਕੋਈ ਰੱਖ ਗਿਆ ਜਾਂ ਮੈਨੂੰ ਕੋਈ ਬੰਦਾ ਮਿਲਣ ਆਇਆ ਸੀ। ਇਹ ਸਾਰਾ ਕੁਝ ਕਹਿੰਦੇ ਪਈ ਹਾਈਵੇ I-94 I-96 ਜਿਹੜਾ ਹਾਈਵੇ 275 ਆ ਉੱਥੇ ਹੋਇਆ। ਅਤੇ ਉਹ ਤੋਂ ਬਾਅਦ ਜਿਹੜੇ ਹੋਮਲੈਂਡ ਸਿਕਿਉਰਿਟੀ ਵਾਲੇ ਆ ਉਹਨਾਂ ਨੇ ਕੁਛ ਕੁ ਜਿਹੜੇ ਫੋਨ ਵੀ ਉਹਦੇ ਟਰੱਕ ਦੇ ਵਿੱਚੋਂ ਲੱਭੇ ਹੈਗੇ ਆ, ਅਤੇ ਕ੍ਰਿਮੀਨਲ ਕੰਪਲੇਂਟ ਜਿਹੜੀ ਆ ਆਲਰੇਡੀ ਫਾਈਲਡ ਹੋ ਗਈ ਹੈਗੀ ਆ।
ਸੋ ਇਹ ਬੜੀ ਮਾੜੀ ਗੱਲ ਆ। ਪਿੱਛੇ ਜਾਏ ਸਾਰਿਆਂ ਨੂੰ ਪਤਾ ਹੀ ਆ, ਸਰੋਤਿਆਂ ਨੂੰ, ਵੀ ਫਰਿਜ਼ਨੋ ਦੇ ਵਿੱਚ ਵੀ ਇੱਕ ਪੰਜਾਬੀ ਜੋੜਾ ਜਿਹੜਾ ਆ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਟਰੱਕ ਦੇ ਵਿੱਚ ਡਰੱਗ ਲਿਜਾ ਰਿਹਾ ਸੀ ਕੈਨੇਡਾ ਨੂੰ, ਜਦੋਂ ਉੱਥੇ ਫੜਿਆ ਗਿਆ। ਸੋ ਉਹਦੇ ਨਾਲ ਪੰਜਾਬੀ ਕਮਿਊਨਿਟੀ ਦੀ ਅਤੇ ਖਾਸ ਕਰਕੇ ਜਿਹੜੇ ਜਿੰਨੇ ਟਰੱਕਰਸ ਆ ਉਹਨਾਂ ਦੀ ਜਿਹੜੀ ਆ ਬਦਨਾਮੀ ਹੁੰਦੀ ਆ, ਜਿਹੜੇ 10-9 ਦੀ ਕਮਾਈ ਕਰਦੇ ਆ, ਵਿਚਾਰੇ ਸੱਚੇ ਦਿਲੋਂ ਕੰਮ ਕਰਦੇ ਆ। ਸੋ ਉਹ ਵੀ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਜਾਂ ਜਿਹੜੀ ਗਵਰਨਮੈਂਟ ਏਜੰਸੀਜ਼ ਆ ਉਹ ਸ਼ੱਕ ਦੀ ਨਜ਼ਰ ਨਾਲ ਉਹਨਾਂ ਵੱਲ ਦੇਖਦੇ ਆ। ਜੀ ਜੀ ਅਗਲੀ ਖਬਰ ਜਿਹੜੀ ਉਸ ਤੋਂ ਬਾਅਦ ਵੱਧਦੇ ਆ। ਕੱਲ੍ਹ ਜਿਹੜੀ ਆਪਾਂ ਖਬਰ ਕਰ ਰਹੇ ਸੀ ਵੀ ਰਾਈਟ ਏਡ ਦੇ ਵਿੱਚ ਜਿਹੜੀ ਗੋਲੀਬਾਰੀ ਹੋਈ ਸੀ, ਜਿਸ ਦੇ ਵਿੱਚ 3 ਜਾਣੇ ਜਿਹੜੇ ਮਾਰੇ ਗਏ ਆ, ਉਹ ਕਹਿੰਦੇ ਆ ਵੀ ਉੱਥੋਂ ਦੀ ਇੱਕ ਔਰਤ ਜਿਸ ਨੇ ਇਹ ਗੋਲੀ ਚਲਾਈ ਸੀ, ਸਨੋਚੀਆ ਮੋਜ਼ਲੀ ਨਾਂ ਦੀ ਇਹ ਔਰਤ ਦੱਸੀ ਜਾਂਦੀ ਹੈ। ਐਬਰਡੀਨ ਦੇ ਨਜ਼ਦੀਕ ਫੈਸਿਲਿਟੀ ਦੇ ਵਿੱਚ ਇਹਨੇ ਗੋਲੀਆਂ ਚਲਾਈਆਂ। 26 ਸਾਲ ਦਾ ਮਹਿਜ ਇਸ ਦੀ ਉਮਰ ਸੀਗੀ ਤੇ ਕਹਿੰਦੇ ਡਿਸਗਰੰਟਲਡ EMPLOYE ਸੀ, ਜਿਹੜੀ ਕਿ ਆਪਣੇ ਕੰਮ ਤੋਂ ਨਾਖੁਸ਼ ਸੀ ਜਾਂ ਉਸਦੇ ਜਿਹੜੇ ਨਾਲ ਕੰਮ ਕਰਨ ਵਾਲਿਆਂ ਤੋਂ ਜਿਹੜੀ ਨਾਖੁਸ਼ ਸੀ, ਜਿਸ ਦੇ ਚੱਲਦਿਆਂ ਉਹਨੇ ਗੋਲੀਬਾਰੀ ਜਿਹੜੀ ਉਹ ਕਰ ਦਿੱਤੀ ਤੇ ਉਹਨੇ 3 ਜਾਣਿਆਂ ਨੂੰ ਜਿਹੜਾ ਉੱਥੇ ਮੌਕੇ ਜਿਹਨੇ 3 ਜਾਣਿਆਂ ਨੂੰ ਉੱਥੇ ਨਾਲ ਦੇ ਨਾਲ ਹੀ ਜਿਹੜਾ ਉੱਥੇ ਮਾਰ ਦਿੱਤਾ ਤੇ 3 ਜਿਹੜੇ ਹੋਰ ਜਿਹੜੇ ਉੱਥੇ ਜ਼ਖਮੀ ਹੋਏ ਨੇ। ਬਾਲਟੀਮੋਰ ਦੇ ਨਜ਼ਦੀਕ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀ। ਉਸ ਤੋਂ ਬਾਅਦ ਦੇ ਵਿੱਚ ਉਸ ਪੂਰੀ ਫੈਸਿਲਿਟੀ ਨੂੰ ਜਿਹੜਾ ਸ਼ਟ ਡਾਊਨ ਜਿਹੜਾ ਉਹ ਕੀਤਾ ਗਿਆ ਤੇ ਉਹਨਾਂ ਨੇ ਜਿਹੜੇ ਸ਼ੈਰਿਫ ਹੈਗੇ ਆ ਉਹਨਾਂ ਨੇ ਅਜੇ ਤੱਕ ਜਿਹੜੇ ਮਾਰੇ ਗਏ ਆ ਤੇ ਜਿਹੜੇ ਫੱਟੜ ਹੋਏ ਆ ਉਹਨਾਂ ਦੇ ਬਾਰੇ ਜਿਹੜੀ ਅਜੇ ਜਾਣਕਾਰੀ ਨਹੀਂ ਦਿੱਤੀ, ਕਿਉਂਕਿ ਨੈਕਸਟ ਆਫ ਕਿਨ ਜਿਹੜੇ ਮਾਰੇ ਗਏ ਆ ਉਹਨਾਂ ਦੇ ਪਰਿਵਾਰਾਂ ਤੱਕ ਅਜੇ ਉਹਨਾਂ ਨੇ ਸੂਚਨਾ ਪਹੁੰਚਾਉਣੀ ਸੀਗੀ। ਜੀ ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਪਿਛਲੇ 3-4 ਸਾਲਾਂ ਤੋਂ ਆਪਾਂ ਤੁਹਾਡੇ ਨਾਲ ਸਾਂਝੀਆਂ ਖਬਰਾਂ ਕਰਦੇ ਆ ਰਹੇ ਹਾਂ ਵੀ USA ਦੇ ਵਿੱਚ ਕਿਸ ਤਰ੍ਹਾਂ ਜਿਹੜੇ ਸਕੈਮ ਕਰਦੇ ਫੋਨ ਦੇ ਉੱਤੇ ਪਈ IRS ਦੇ ਬਣ ਕੇ ਪਈ ਜੀ, ਅਸੀਂ IRS ਵੱਲੋਂ ਕਾਲ ਕਰ ਰਹੇ ਹਾਂ। ਸੋ ਇਹੀ ਕੁਝ ਤੇ ਪਿੱਛੇ ਜਿਹੇ ਇੱਕ ਬਹੁਤ ਵੱਡੀ ਕੰਪਨੀ ਇੰਡੀਆ ਦੇ ਵਿੱਚ ਫੜੀ ਸੀ, ਜਿਹੜੇ 50-50 ਹਜ਼ਾਰ ਰੁਪਈਏ ਦੇ ਕਰੀਬ ਜਿਹੜੀ ਆ ਪਰ ਮੰਥ ਤਨਖਾਹ ਦਿੰਦੇ ਸੀ ਆਪਣੇ EMPLOYEEਆਂ ਨੂੰ ਤੇ ਹਜ਼ਾਰਾਂ ਹੀ ਅਮਰੀਕਨ ਸਿਟੀਜ਼ਨ ਨੂੰ ਲੁੱਟਦੇ ਸੀਗੇ। ਇਸੇ ਤਰ੍ਹਾਂ ਹੁਣ ਕੈਨੇਡਾ ਤੋਂ ਖਬਰ ਆਈ ਆ, ਕੈਨੇਡਾ ਦੇ ਵਿੱਚ ਕਹਿੰਦੇ ਵੀ 60,000 ਦੇ ਕਰੀਬ ਜਿਹੜੀਆਂ ਕੈਨੇਡੀਅਨ ਲੋਕਾਂ ਨੇ ਕੰਪਲੇਨਾਂ ਕੀਤੀਆਂ ਆਪਣੀ ਗਵਰਨਮੈਂਟ ਦੇ ਕੋਲ ਪਈ ਜਿਹੜੀ ਆ ਇੱਕ CRA ਫੋਨ ਸਕੈਮ ਹੋ ਰਿਹਾ ਪਈ। ਉਹ ਲੋਕ ਸੇਮ ਕਾਲਾਂ ਕਰਦੇ ਆ ਪਈ ਜੀ ਤੁਸੀਂ ਟੈਕਸ ਉਹ ਕਰਦੇ ਆ, ਤੁਹਾਡੀ ਆਹ ਪ੍ਰੋਬਲਮ ਆ। ਸੋ ਲੋਕਾਂ ਨੇ ਕਹਿੰਦੇ ਵੀ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਉਹਨਾਂ ਦੇ ਕੋਲੋਂ ਚੋਰੀ ਕੀਤੇ ਗਏ ਆ, $10 ਮਿਲੀਅਨ ਦੇ ਕਰੀਬ। ਸੋ ਹੁਣ ਇੱਕ ਕੈਨੇਡਾ ਦਾ ਜਿਹੜਾ TV ਚੈਨਲ ਆ CBC, ਉਹਨਾਂ ਨੇ ਉਹ ਸੇਮ ਟਰੈਕ ਡਾਊਨ ਕੀਤਾ ਬੰਬਈ ਦੇ ਵਿੱਚ ਜਾ ਕੇ ਇੱਕ ਆਫਿਸ ਜਿਹੜਾ ਇਹ ਸਾਈਬਰ ਸਕੈਮਿੰਗ ਕਰ ਰਿਹਾ ਸੀ। ਤੇ ਜਦੋਂ ਫਿਰ ਹੁਣ ਰੌਲਾ ਪਿਆ ਤੇ ਇੰਡੀਅਨ ਗਵਰਨਮੈਂਟ ਕਹਿੰਦੀ ਆ ਜਾਂ ਇੰਡੀਅਨ ਪੁਲਿਸ ਕਹਿੰਦੀ ਆ ਵੀ ਕੈਨੇਡਾ ਨੇ ਤਾਂ ਸਾਡੇ ਤੋਂ ਕਦੇ ਤੇ ਹੈਲਪ ਹੀ ਨਹੀਂ ਮੰਗੀ ਹੈਗੀ। ਸੋ ਦੇਖੋ ਇੱਦਾਂ ਦੇ ਜਿਹੜੇ ਆਪਰੇਸ਼ਨ ਆ ਉਸ ਮੁਲਕ ਦੇ ਵਿੱਚ ਸੈਟਅਪ ਕੀਤੇ ਹੋ ਆ ਦੁਨੀਆ ਦੇ ਵਿੱਚ ਜਿਹੜੇ ਹੋਰ ਪੰਜਾਬੀ ਚਾਹੇ ਹੋਰ ਵੀ ਭਾਰਤੀ ਵੀ ਆ ਉਹਨਾਂ ਨੂੰ ਲੁੱਟਣ ਦੇ ਲਈ। ਬਿਲਕੁਲ ਕੱਲ੍ਹ ਇਹੀ ਨਹੀਂ ਤੁਸੀਂ ਇਹ ਜਿਹੜੀ ਖਬਰ ਦੱਸ ਰਹੇ ਹੋ, ਕੱਲ੍ਹ ਪੀਲ ਆਫਿਸ ਦੇ ਵਿੱਚ ਇੱਕ ਪੀਲ ਪੁਲਿਸ ਦੇ ਜਿਹੜੇ ਆਫਿਸਰ ਨੂੰ ਜਿਹੜੀ ਉਹ ਕਾਲ ਗਈ ਸੀ ਤੇ ਉਸਨੇ ਜਿਹੜੀ ਉਹ ਵੀਡੀਓ ਬਾਅਦ ਦੇ ਵਿੱਚ ਉਹ ਸ਼ੇਅਰ ਵੀ ਕੀਤੀ। ਆਪਾਂ ਇੱਥੇ ਵੀ ਕਈ ਵਾਰੀ ਦੇਖਿਆ ਵੀ ਪੁਲਿਸ ਨੂੰ ਹੀ ਕਾਲ ਕਰਕੇ ਕਹਿ ਦਿੰਦੇ ਆ ਵੀ ਤੁਹਾਨੂੰ ਪੁਲਿਸ ਨੇ ਜਿਹੜਾ ਆ ਕੇ ਫੜ ਲੈਣਾ ਆ। ਸੋ ਇਹ ਬਿਲਕੁਲ ਉਹਨਾਂ ਨੂੰ ਡਰ ਨਹੀਂ ਆ। ਤੇ ਅੱਗੇ ਤਾਂ ਇੱਦਾਂ ਹੁੰਦਾ ਸੀ ਹਰਜੋਤ ਸਿੰਘ ਜੀ ਵੀ ਬੰਦੇ ਜਿਹੜੇ ਉਹ ਥੋੜ੍ਹੀ ਇੰਗਲਿਸ਼ ਐਕਸੈਂਟ ਟਰਾਈ ਕਰਦੇ ਹੁੰਦੇ ਸੀ ਬੋਲਣ ਦੀ। ਹੁਣ ਅੱਗੋਂ ਉਹਨਾਂ ਨੇ ਜਿਹੜੀਆਂ ਕੰਪਿਊਟਰਾਈਜ਼ਡ ਆਵਾਜ਼ਾਂ ਜਿਹੜੀਆਂ ਆ ਉਹ ਲਾ ਕੇ ਜਿਹੜੀਆਂ ਵੌਇਸਮੇਲ ਵਗੈਰਾ ਜਿਹੜੀ ਆ ਉਹ ਛੱਡ ਦਿੰਦੇ ਆ। ਪਿਛਲੇ 2-4 ਦਿਨਾਂ ਤੋਂ ਹਰ ਇੱਕ ਨੂੰ ਇੱਥੇ ਵੀ ਜਿਹੜੀਆਂ ਕਾਲਾਂ ਆ ਰਹੀਆਂ ਆ, ਕਿਉਂਕਿ ਸਭ ਨੂੰ ਪਤਾ ਸੀਗਾ ਵੀ ਲਾਸਟ ਡੇਟਸ ਜਿਹੜੀਆਂ ਟੈਕਸ ਭਰਨ ਦੀਆਂ ਜਿਹੜੀਆਂ ਆ ਰਹੀਆਂ ਤੇ ਹਰ ਇੱਕ ਦੇ ਮਨ ਦੇ ਵਿੱਚ ਟੈਕਸ ਦਾ ਜਿਹੜਾ ਖਿਆਲ ਆ ਉਹ ਬਣਿਆ ਹੁੰਦਾ ਹੈ। ਸੋ ਉਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਇਹ ਆਪਾਂ ਤਾਂ ਆਪਣੇ ਗੁਆਂਢੀ ਮੁਲਕ ਦਾ ਦੱਸ ਰਹੇ, ਤੁਸੀਂ ਇਹ ਸੋਚੋ ਵੀ ਇਹ ਦੁਨੀਆ ਦੇ ਵਿੱਚ ਕਿੰਨੇ ਮੁਲਕ ਆ ਤੇ ਕਿੱਥੇ ਕਿੱਥੇ ਜਿਹੜਾ ਇਹਨਾਂ ਨੇ ਇਸ ਤਰੀਕੇ ਦੇ ਨਾਲ ਦਹਿਸ਼ਤ ਜਿਹੜੀ ਆ ਫੈਲਾਈ ਆ ਤੇ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਲੋਕਾਂ ਦੇ ਜਿਹੜੇ ਖੂਨ ਪਸੀਨੇ ਦੀ ਕਮਾਈ ਆ ਉਹਨਾਂ ਨੂੰ ਹੜੱਪ ਰਹੇ ਆ। ਸੋ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਇਸ ਚੀਜ਼ ਦੇ ਪ੍ਰਤੀ ਗੱਲ ਕਰਨੀ ਚਾਹੀਦੀ ਆ। ਜਦੋਂ ਵੀ ਤੁਸੀਂ ਪਾਰਟੀਆਂ 'ਤੇ ਇਕੱਠੇ ਹੁੰਦੇ ਆ, ਜਦੋਂ ਵੀ ਗੱਲਾਂ ਬਾਤਾਂ ਤੁਸੀਂ ਕਰ ਰਹੇ ਹੁੰਦੇ ਆ, ਇੱਕ ਅੱਧੀ ਇਹਦੀ ਜ਼ਰੂਰ ਜਿਹੜੀ ਇਹ ਜ਼ਰੂਰ ਗੱਲ ਕਰਨੀ ਚਾਹੀਦੀ ਆ। ਕੋਈ ਜ਼ਰੂਰੀ ਨਹੀਂ ਆ ਵੀ ਅਨਪੜ੍ਹ ਬੰਦਾ ਹੀ ਜਿਹੜਾ ਸਿਰਫ ਇਹਦੇ ਵਿੱਚ ਫਸਦਾ ਹੈ। ਬੜੇ
ਲਿਖੇ ਇੰਜੀਨੀਅਰ ਬੰਦੇ, ਡਾਕਟਰ ਵੀ ਫਸ ਜਾਂਦੇ ਨੇ। ਰਾਜਕਰਮੀ ਸਿੰਘ ਜੀ, ਇੱਕ ਪੜ੍ਹਿਆ ਲਿਖਿਆ ਬੰਦਾ $1,10,000 ਉਹ ਦੇ ਚੁੱਕਾ ਹੈਗਾ ਆ। ਗਹਿੰਗੀਰ ਰਸ਼ੀਦੀ ਨਾਮ ਦਾ ਬੰਦਾ ਜਿਹੜਾ ਹੈਗਾ ਆ, ਕਹਿੰਦਾ ਵੀ ਮੈਂ $1,10,000 ਤੱਕ ਦੇ ਚੁੱਕਾ ਹੈਗਾ। ਸੋ ਇਕੱਲੇ ਆਪਸ ਵਿੱਚ ਨਹੀਂ ਇੱਕ ਦੂਜੇ ਨੂੰ ਦੱਸਣਾ, ਆਪਣੇ ਜਿਹੜੇ ਪੋਲੀਟੀਸ਼ੀਅਨ ਆ, ਖਾਸ ਕਰਕੇ ਕੈਨੇਡੀਅਨ ਆ, ਉਹਨਾਂ ਨੂੰ ਜ਼ਰੂਰ ਦੱਸੋ, ਪ੍ਰਾਈਮ ਮਿਨਿਸਟਰ ਦੇ ਆਫਿਸ ਤਾਈਂ ਇਹ ਖਬਰ ਪਹੁੰਚਾਓ ਵੀ ਦੇਖੋ ਜਿਹੜੇ ਮੁਲਕ ਵਾਲੇ ਵਿੱਚ ਇੱਦਾਂ ਦੇ ਜਿਹੜੇ ਫਰਾਡ ਹੋ ਰਹੇ ਆ, ਆਫਿਸ ਉਹਨੇ ਸੈਟਅਪ ਕੀਤੇ ਹੋ ਆ, ਕੰਪਨੀਆਂ ਸੈਟਅਪ ਕੀਤੀਆਂ ਆ, ਤੇ ਉਹਨਾਂ ਦੇ ਉੱਤੇ ਐਕਸ਼ਨ ਲਿਆ ਜਾਵੇ। ਬਿਲਕੁਲ, ਇੱਥੇ ਵਾਲੇ ਵੀ ਹੱਥ ਜਿਹੜੇ ਉਹ ਚੱਕ ਲੈਂਦੇ, ਉੱਥੇ ਵਾਲਿਆਂ ਨੇ ਵੀ ਇਹੀ ਕੁਝ ਕਹਿਣਾ। ਇਹ ਤਾਂ CBC ਵਾਲੇ ਸੀ ਜਿਹੜੇ ਉੱਥੇ ਧੁਰ ਤੱਕ ਜਿਹੜੇ ਉਹ ਪਹੁੰਚ ਗਏ, ਉਹਨਾਂ ਦੇ ਆਫਿਸ ਤੱਕ ਪਹੁੰਚ ਕੇ ਜਾ ਕੇ ਟਰੈਕ ਕਰ ਲਿਆ ਉਹਨੇ ਕਿੱਥੇ ਤੱਕ। ਜੀ, ਅਗਲੀ ਜਿਹੜੀ ਖਬਰ ਆਪਾਂ ਦੱਸ ਦਈਏ, ਬ੍ਰੈਕਸਿਟ ਆਉਣ ਵਾਲੇ ਸਮੇਂ ਦੇ ਵਿੱਚ ਲੱਗਦਾ ਨਹੀਂ ਅਜੇ ਜਲਦੀ ਕਿਤੇ ਹੋਣ ਜਾ ਰਿਹਾ ਆ। ਥਰੀਸਾ ਮੇ ਨੇ ਪਿਛਲੇ ਦਿਨੀ ਯੂਰਪੀਅਨ ਸੰਘ ਆ ਉਹਨਾਂ ਨੂੰ ਜਿਹੜਾ ਬ੍ਰੈਕਸਿਟ ਦਾ ਆਪਣਾ ਡਰਾਫਟ ਆ, ਖਰੜਾ ਜਿਹੜਾ ਆ ਉਹ ਪੇਸ਼ ਕੀਤਾ, ਜਿਸ ਨੂੰ ਮੁੱਢ ਤੋਂ ਹੀ ਜਿਹੜਾ ਪੂਰੇ ਹੀ ਯੂਰਪੀਅਨ ਯੂਨੀਅਨ ਨੇ, ਸੰਘ ਨੇ ਜਿਹੜਾ ਆ ਉਹ ਇਨਕਾਰ ਕਰ ਦਿੱਤਾ, ਵਾਪਸ ਜਿਹੜਾ ਇੱਕ ਹਿਸਾਬ ਦੇ ਨਾਲ ਘੱਲ ਦਿੱਤਾ ਆ। ਥਰੀਸਾ ਮੇ ਜਿਹੜੇ ਕਿ UK ਦੀ ਪ੍ਰਾਈਮ ਮਿਨਿਸਟਰ ਹੈਗੀ ਆ, ਤੇ ਉਧਰ ਜਿਹੜੇ ਯੂਰਪੀਅਨ ਸੰਘ ਦੇ ਚੀਫ ਨੇ ਡੋਨਲਡ ਟਸਕ, ਉਹਨਾਂ ਦੇ ਦਰਮਿਆਨ ਜਿਹੜੀ ਇਹ ਟਸਲ ਜਿਹੜੀ ਇਸ ਟਾਈਮ ਉਹ ਚੱਲ ਰਹੀ ਆ। ਇਸ ਚੀਜ਼ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਪਾਊਂਡ ਆ, ਸਟਰਲਿੰਗ ਪਾਊਂਡ ਆ, ਉਹ ਕਹਿੰਦੇ 1% ਜਿਹੜਾ ਉਹ ਥੱਲੇ ਡਿੱਗਾ ਆ, ਉਹਦੀ ਵੈਲਿਊ ਜਿਹੜੀ ਆ ਉਹ ਕਿਤੇ ਨਾ ਕਿਤੇ ਘੱਟ ਹੋਈ ਆ। ਤੇ ਸਪੀਚ ਤੋਂ ਜਿਹੜਾ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਕਹਿੰਦੇ ਠੀਕ ਵੀ ਹੋਇਆ ਆ, ਪਰ 29 ਮਾਰਚ 2019 ਦੇ ਵਿੱਚ ਯੂਰਪੀਅਨ ਸੰਘ ਦੇ ਨਾਲੋਂ ਜਿਹੜਾ ਬ੍ਰਿਟੇਨ ਆ ਉਹ ਵੱਖ ਹੋਣ ਜਾ ਰਿਹਾ ਆ, ਕਿਉਂਕਿ ਉਸ ਤੋਂ 2 ਸਾਲ ਤੋਂ ਪਹਿਲੋਂ ਜਿਹੜਾ ਆ ਉੱਥੇ ਰੈਫਰੈਂਡਮ ਕਰਾਇਆ ਗਿਆ ਸੀ ਬ੍ਰਿਟੇਨ ਦੇ ਵਿੱਚ, UK ਦੇ ਵਿੱਚ, ਜਿਸ ਨੂੰ ਉਹਨਾਂ ਨੇ ਲੋਕਾਂ ਨੇ ਪ੍ਰਵਾਨ ਕੀਤਾ ਸੀ, ਬੜੇ ਹੀ ਛੋਟੇ ਮਾਰਜਨ ਦੇ ਨਾਲ ਜਿਹੜੇ ਆ ਲੋਕਾਂ ਨੇ ਪ੍ਰਵਾਨ ਕੀਤਾ ਸੀਗਾ। ਇਸੇ ਦੇ ਚੱਲਦਿਆਂ, ਇਸੇ ਵਿਵਾਦ ਦੇ ਚੱਲਦਿਆਂ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਥਰੀਸਾ ਮੇ, ਉਹਨਾਂ ਦੇ ਜਿਹੜੇ ਵੱਡੇ ਅਹੁਦੇ ਦੇ ਉੱਤੇ ਸੀਗੇ, ਵੱਡੇ ਵੱਡੇ ਮਿਨਿਸਟਰ ਸੀ, ਉਹ ਵੀ ਅਸਤੀਫਾ ਦੇ ਚੁੱਕੇ ਆ। ਉਹਨਾਂ ਦੀ ਜਿਹੜੀ ਇਹੀ ਸੀਗੀ ਵੀ ਜਿਹੜੀ ਥਰੀਸਾ ਮੇ ਆ ਉਹ ਚੰਗੀ ਤਰ੍ਹਾਂ ਇਸ ਚੀਜ਼ ਦੇ ਉੱਤੇ ਕੰਮ ਨਹੀਂ ਕਰ ਰਹੇ, ਤੇ ਇਸ ਕੰਮ ਨੂੰ ਜਿਹੜਾ ਉਹ ਲਟਕਾ ਰਹੇ ਆ। ਕਿਤੇ ਨਾ ਕਿਤੇ ਇਹਨਾਂ ਦੇ ਮਨ ਦੇ ਵਿੱਚ ਇਸ ਸੰਘ ਚੋਂ ਬਾਹਰ ਨਿਕਲਣ ਦੀ ਕਹਿ ਲਓ ਵੀ ਮਨ ਦੇ ਵਿੱਚ ਅਜੇ ਵੀ ਸੋਚ ਰਹੇ ਆ ਵੀ ਜਾਈਏ ਕਿ ਨਾ ਜਾਈਏ, ਪਰ ਹੁਣ ਤਾਂ ਲੋਕਾਂ ਦਾ ਰੈਫਰੈਂਡਮ ਜਿਹੜਾ ਉੱਥੇ ਆ ਚੁੱਕਾ ਹੋਇਆ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਆ, ਪਰ ਪਹਿਲਾ ਖਰੜਾ ਜਿਹੜਾ ਆ ਉਹ ਖਾਰਜ ਕਰ ਦਿੱਤਾ ਆ ਯੂਰਪੀਅਨ ਸੰਘ ਨੇ, ਜਿਹੜਾ UK ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਘੱਲਿਆ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ। ਅਸੀਂ ਪਿਛਲੇ ਦਿਨਾਂ 'ਚ ਵੀ ਖਬਰ ਸਾਂਝੀ ਕੀਤੀ ਸੀ, ਕਹਿੰਦੇ ਵੀ ਜਿਹੜੇ ਕੈਨੇਡੀਅਨ ਸਿਟੀਜ਼ਨ US ਬਾਰਡਰ 'ਤੇ ਆ ਰਹੇ ਆ, ਤੇ ਜੇ ਉਹਨਾਂ ਤੋਂ ਜਿਹੜੇ ਬਾਰਡਰ ਪੈਟਰੋਲ ਏਜੰਟ ਪੁੱਛਦੇ ਆ ਵੀ ਤੁਸੀਂ ਕਦੇ ਮਰਵਾਨਾ ਜਿਹੜਾ ਸਮੋਕ ਤਾਂ ਨਹੀਂ ਕੀਤਾ, ਤੇ ਜੇ ਤੁਸੀਂ ਝੂਠ ਬੋਲ ਦਿੰਦੇ ਆ ਜਾਂ ਉਹਨਾਂ ਨੂੰ ਪਤਾ ਲੱਗ ਜਾਂਦਾ, ਉਹ ਕਹਿੰਦੇ ਵੀ ਲਾਈਫ ਟਾਈਮ ਲਈ ਜਿਹੜੀ ਆ US ਗਵਰਨਮੈਂਟ ਉਹ ਬੈਨ ਕਰ ਸਕਦੀ ਆ। ਇਹਦੇ ਸੰਬੰਧ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਜਸਟਿਨ ਟਰੂਡੋ ਆ, ਉਹਨਾਂ ਨੂੰ ਵੀ ਜਦੋਂ ਪੁੱਛਿਆ ਗਿਆ, ਉਹ ਕਹਿੰਦੇ ਵੀ ਜੇ ਮੈਂ ਹੋਵਾਂ ਤੇ ਮੈਂ ਬਿਲਕੁਲ ਸੱਚ ਦੱਸੂਗਾ ਬਾਰਡਰ ਏਜੰਟਸ ਨੂੰ ਵੀ ਮੈਂ ਸਮੋਕ ਕਰਦਾ ਆ ਜਾਂ ਨਹੀਂ ਕਰਦਾ। ਕਹਿੰਦੇ ਵੀ 8 ਵਿੱਚੋਂ 1 ਕੈਨੇਡੀਅਨ ਜਿਹੜਾ ਆ ਉਹ ਅੱਜ ਦੀ ਡੇਟ ਦੇ ਵਿੱਚ ਕੈਨਾਬਿਸ ਜਿਹੜਾ ਮਰਵਾਨਾ ਯੂਜ਼ ਕਰਦਾ ਆ, ਤੇ 4 ਲੱਖ ਲੋਕ ਹਰ ਰੋਜ਼ ਦੋਨਾਂ ਮੁਲਕਾਂ ਦੇ ਵਿੱਚ ਜਿਹੜੇ ਟਰੈਵਲ ਕਰਦੇ ਹੈਗੇ ਆ। ਸੋ ਬਹੁਤ ਵੱਡੀ ਗਿਣਤੀ ਹੈਗੀ ਆ। ਤੇ ਕੈਨੇਡਾ ਦੇ ਵਿੱਚ 10 ਹੀ ਕਹਿੰਦੇ ਪ੍ਰੋਵਿੰਸਿਸ ਤੇ 3 ਟੈਰੀਟਰੀਜ਼ ਦੇ ਵਿੱਚ ਲੀਗਲਾਈਜ਼ ਕਰ ਦਿੱਤਾ ਗਿਆ ਆ, ਤੇ ਇੱਧਰ ਵਾਸ਼ਿੰਗਟਨ ਸਟੇਟ ਦੇ ਵਿੱਚ ਵੀ ਮਰਵਾਨਾ ਲੀਗਲ ਆ, ਪਰ ਫੈਡਰਲ ਲੈਵਲ ਤੇ USA ਦੇ ਵਿੱਚ ਜਿਹੜਾ ਮਰਵਾਨਾ ਆ ਉਹ ਇਲੀਗਲ ਆ। ਸੋ ਇਹ ਜਿਹੜਾ ਆ ਕੈਨੇਡੀਅਨ ਇਹ ਤੋਂ ਜਿਹੜੇ ਕਾਫੀ ਫਿਕਰਮੰਦ ਆ ਵੀ ਅਸੀਂ ਕਿਤੇ ਕਸੂਤੀ ਸਥਿਤੀ 'ਚ ਨਾ ਫਸ ਜਾਈਏ, ਕਿਉਂਕਿ ਜੇ ਤੁਸੀਂ ਬਾਰਡਰ ਪੈਟਰੋਲ ਏਜੰਟ ਨੂੰ ਝੂਠ ਬੋਲਦੇ ਹੋ ਤੇ ਕਹਿੰਦੇ ਵੀ ਉਹ ਫਿਰ ਤੁਹਾਨੂੰ ਲਾਈਫ ਟਾਈਮ ਬੈਨ ਜਿਹੜਾ ਲਾ ਸਕਦੇ ਹੈਗੇ ਆ US 'ਚ ਐਂਟਰ ਹੋਣ ਤੋਂ। ਇਹਦਾ ਮਤਲਬ ਅਮਰੀਕਾ ਵਾਲੇ ਕਹਿੰਦੇ ਆ ਵੀ ਨਾ ਕੋਈ ਆਵੇ ਤੇ ਨਾ ਕੋਈ ਜਾਵੇ, ਅਸੀਂ ਤਾਂ ਕੈਨੇਡਾ ਵਾਲਿਆਂ ਨੂੰ ਵੀ ਜਿਹੜਾ ਇੱਧਰ ਹੁਣ ਆਉਣ ਨਹੀਂ ਦੇਣਾ। ਹੁਣ ਤੁਸੀਂ ਜਿੱਥੇ ਪੂਰੇ ਫੈਡਰਲ ਲੈਵਲ ਦੇ ਉੱਤੇ ਅਲਾਊਡ ਹੋਊਗੀ, ਉੱਥੇ ਤੁਸੀਂ ਕਿੱਦਾਂ ਲੋਕਾਂ ਨੂੰ ਜਿਹੜਾ ਉਹ ਰੋਕਣਗੇ? ਇਹਦਾ ਮਤਲਬ ਅਮਰੀਕਾ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਆ ਉਹ ਘਟਾਉਣਾ ਚਾਹੁੰਦੇ ਆ ਹਰ ਇੱਕ ਤਰੀਕੇ ਦੇ ਨਾਲ। ਚਾਹੇ ਆਪਾਂ ਇਮੀਗ੍ਰੇਸ਼ਨ ਦੀਆਂ ਖਬਰਾਂ ਤਾਂ ਦੱਸਦੇ ਹੀ ਰਹਿੰਦੇ ਆ ਵੀ ਕਿਸ ਤਰੀਕੇ ਦੇ ਨਾਲ ਹੋਣ, ਤੇ ਹੁਣ ਉਹ ਕੈਨੇਡਾ ਉੱਤੇ ਕਿਤੇ ਨਾ ਕਿਤੇ ਫੈਡਰਲ ਲੈਵਲ ਦੇ ਉੱਤੇ ਇਸ ਤਰੀਕੇ ਦਾ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਜਿਹੜੀ ਕਰ ਰਹੇ ਆ, ਪਰ ਲੱਗਦਾ ਨਹੀਂ ਵੀ ਕੈਨੇਡੀਅਨਸ ਇਸ ਪ੍ਰੈਸ਼ਰ ਤੋਂ ਜਿਹੜਾ ਟਲਣਗੇ ਤੇ ਉਸ ਨੂੰ ਲੀਗਲ ਹੋਣ ਤੋਂ ਜਿਹੜਾ ਆ ਉਹ ਦੂਜੇ ਪਾਸੇ ਨੂੰ ਰੋਕਣ ਦੀ ਜਿਹੜੀ ਆ ਉੱਥੇ ਕੋਸ਼ਿਸ਼ ਵੀ ਜਿਹੜੀ ਆ ਉਹ ਕਰਨਗੇ। ਅਗਲੀ ਜਿਹੜੀ ਖਬਰ ਕਰਦੇ ਆ, ਸਾਇਰਾ ਕਰੂਜ਼ ਨਿਊਯਾਰਕ ਤੋਂ ਇਹ ਜਿਹੜੀ ਖਬਰ ਆ ਰਹੀ ਆ, ਉੱਥੇ ਮੈਮੋਰੀਅਲ ਸਰਵਿਸ ਦੇ ਉੱਤੇ ਜਿਹੜੀ ਆ ਗੋਲੀਬਾਰੀ ਦੀ ਘਟਨਾ ਜਿਹੜੀ ਵਾਪਰੀ ਹੈ, ਜਿਸ ਦੇ ਵਿੱਚ
5 ਲੋਕ ਜਿਹੜੇ ਆ ਉਹ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ 8 ਸਾਲ ਦਾ ਤੇ 14 ਸਾਲ ਦੇ ਜਿਹੜੇ ਆ ਨਿਆਣੇ ਵੀ ਜਿਹੜੇ ਆ ਉਹ ਸ਼ਾਮਿਲ ਨੇ। ਮਿਡਲੈਂਡ ਐਵੀਨਿਊ ਸਾਇਰਾਕਰੂਜ਼ ਦੇ ਉੱਤੇ ਇਹ ਜਿਹੜੀ ਘਟਨਾ ਆ ਇਹ ਵਾਪਰੀ ਆ। ਇਹ ਥੋੜ੍ਹਾ ਚਿਰ ਪਹਿਲਾਂ ਹੀ ਜਿਹੜੀ ਕੱਲ੍ਹ ਰਾਤੀ ਇਨਫੈਕਟ ਕਹਿੰਦੇ ਆ ਇਹ ਘਟਨਾ ਵਾਪਰੀ ਆ, ਅਤੇ ਇਸ ਦੇ ਬਾਰੇ ਜਿਹੜੀ ਅਜੇ ਬਹੁਤੀ ਜਾਣਕਾਰੀ ਆ ਉਹ ਪ੍ਰਾਪਤ ਜਿਹੜੀ ਆ ਉਹ ਨਹੀਂ ਹੋਈ। ਸੋ ਕਹਿੰਦੇ ਵੀ ਰਸ਼ਾਦ ਵਾਕਰ ਜੂਨੀਅਰ ਜਿਹੜੇ ਆ ਉਸ ਘਰ ਦੇ ਵਿੱਚ ਜਿਸ ਘਰ ਦੇ ਵਿੱਚ ਘਟਨਾ ਵਾਪਰੀ ਆ ਉਹ ਰਸ਼ਾਦ ਵਾਕਰ ਜੂਨੀਅਰ ਦਾ ਜਿਹੜਾ ਉਹ ਘਰ ਸੀਗਾ, ਅਤੇ 2010 ਦੇ ਵਿੱਚ ਵੀ ਉਸ ਨੂੰ ਉੱਥੇ ਮਾਰਿਆ ਗਿਆ ਸੀਗਾ ਇੱਕ ਰਾਈਵਲ ਗੈਂਗ ਸ਼ੂਟ ਆਊਟ ਦੇ ਵਜੋਂ। ਉਦੋਂ ਗੋਲੀ ਹੋਈ ਸੀ, ਅਤੇ ਹੁਣ ਉੱਥੇ ਹੀ ਦੁਬਾਰਾ ਜਿਹੜੀ ਗੋਲੀ ਚੱਲਦੀ ਆ ਜਿਸ ਦੇ ਵਿੱਚ 5 ਲੋਕ ਜ਼ਖਮੀ ਨੇ, ਜਿਨ੍ਹਾਂ 'ਚ 2 ਬੱਚੇ ਵੀ ਦੱਸੇ ਜਾਂਦੇ ਆ। ਜੀ ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਕਹਿੰਦੇ ਸਿਟੀ ਆਫ ਫ੍ਰਿਜ਼ਨੋ ਜਿਹੜੀ ਆ ਉਹ 200 ਜਿਹੜੇ ਆ ਹੁਣ ਬੈੱਡ ਜਿਹੜੇ ਸ਼ੈਲਟਰ ਹੋਮਲੈਸ ਸ਼ੈਲਟਰ ਬਣਾਉਣ ਜਾ ਰਹੀ ਆ। ਫ੍ਰਿਜ਼ਨੋ ਦੇ ਵਿੱਚ ਨਹੀਂ, ਇਕੱਲਾ ਫ੍ਰਿਜ਼ਨੋ ਨਹੀਂ, ਪੂਰੇ USA ਦੇ ਵਿੱਚ ਵੱਡੇ ਵੱਡੇ ਜਿਹੜੇ ਸ਼ਹਿਰ ਹੈਗੇ ਆ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ ਸਟਾਕਟਨ ਹੋ ਗਿਆ, ਓਕਲੈਂਡ ਹੋ ਗਿਆ, ਸੈਨ ਫਰਾਂਸਿਸਕੋ ਹੋ ਗਿਆ, ਈਵਨ ਸੈਨੋਜ਼ੇ ਹੋ ਗਿਆ, ਫ੍ਰਿਜ਼ਨੋ, ਬੇਕਲਸਫੀਲਡ, ਲਾਸ ਐਂਜਲਸ, ਇਹ ਸ਼ਹਿਰ ਜਿਹੜੇ ਆ ਇੱਥੇ ਹੋਮਲੈਸਾਂ ਦੀ ਗਿਣਤੀ ਬਹੁਤ ਵੱਡੀ ਹੋ ਚੁੱਕੀ ਹੈਗੀ ਆ। ਅਤੇ ਹੁਣ ਫ੍ਰਿਜ਼ਨੋ ਵਾਲਿਆਂ ਨੇ ਜਿਹੜਾ ਸਿਟੀ ਆਫ ਫ੍ਰਿਜ਼ਨੋ ਆ ਉਹਨਾਂ ਨੇ 200 ਬੈੱਡ ਦਾ ਇੱਕ ਸ਼ੈਲਟਰ ਆ ਜਿਹੜਾ ਉਹ ਆਪਣੇ ਆਪ ਬਣਾਉਣ ਜਾ ਰਹੇ ਆ, ਜਿਹਦੇ ਵਿੱਚ ਜਿਹੜੇ ਆ ਹੋਮਲੈਸ ਲੋਕ ਆ ਉਹ ਰਹਿ ਸਕਣਗੇ। ਜੀ, ਉੱਧਰ ਅਮਰੀਕਾ ਨੇ ਚਾਈਨਾ ਦੇ ਉੱਤੇ ਜਿਹੜੀਆਂ ਆ ਕੁਛ ਸੈਂਕਸ਼ਨਸ ਜਿਹੜੀਆਂ ਆ ਉਹ ਲਾ ਦਿੱਤੀਆਂ ਆ। ਇਹ ਸੈਂਕਸ਼ਨਸ ਇਹ ਨੇ ਵੀ ਚਾਈਨਾ ਆ ਉਹ ਰਸ਼ੀਆ ਤੋਂ ਜਿਹੜਾ ਕੋਈ ਹਥਿਆਰ ਆ ਉਹ ਨਹੀਂ ਖਰੀਦ ਸਕਦਾ। ਚਾਈਨਾ ਨੇ ਇਸ ਦੇ ਉੱਤੇ ਜਵਾਬੀ ਜਿਹੜਾ ਬਿਆਨ ਕਹਿੰਦੇ ਹੋਏ ਆਖਿਆ ਵੀ ਕਹਿੰਦੇ ਵੀ ਅਮਰੀਕਾ ਇਸ ਦੇ ਉੱਤੇ ਮੁੜ ਜਿਹੜਾ ਗੰਭੀਰਤਾ ਦੇ ਨਾਲ ਵਿਚਾਰ ਕਰੇ, ਅਤੇ ਜਿਹੜੀ ਉਹਨਾਂ ਨੇ ਗਲਤੀ ਕੀਤੀ ਹੈ ਸੈਂਕਸ਼ਨ ਲਾਉਣ ਦੀ ਇਸ ਨੂੰ ਹਟਾਵੇ, ਨਹੀਂ ਤਾਂ ਉਹ ਵੀ ਕੰਸੀਕੁਐਂਸਿਸ ਜਾਣੀ ਇਸ ਦੇ ਨਤੀਜੇ ਭੁਗਤਣ ਦੇ ਲਈ ਤਿਆਰ ਰਹਿਣ। ਪਿਛਲੇ ਜਿਹੜੇ ਦਸੰਬਰ ਤੋਂ ਲੈ ਕੇ ਰਸ਼ੀਆ ਨੇ ਹੁਣ ਤੱਕ 10 ਸੁਖੋਈ Su-35 ਕੰਬੈਕਟ ਏਅਰਕ੍ਰਾਫਟ ਜਿਹੜੇ ਚਾਈਨਾ ਨੂੰ ਜਿਹੜੇ ਆ ਉਹ ਦਿੱਤੇ ਨੇ, ਅਤੇ ਇਸ ਤੋਂ ਇਲਾਵਾ ਨਾਲ ਹੀ ਜਿਹੜਾ ਇਹ ਇੱਕ S-400 ਇੱਕ ਮਿਡ ਰੇਂਜ ਜਿਹੜੀ ਮਿਜ਼ਾਈਲ ਹੈਗੀ ਆ ਉਹ ਵੀ ਚਾਈਨਾ ਨੂੰ ਉਹਨਾਂ ਨੇ ਦੇਣੀ ਆ। ਸੋ ਉਸੇ ਦੇ ਚੱਲਦੇ ਉਸੇ ਚੀਜ਼ ਨੂੰ ਰੋਕਣ ਦੀ ਜਿਹੜੀ ਟਰਾਈ ਆ ਉਹ ਅਮਰੀਕਾ ਦੇ ਦੁਆਰਾ ਕੀਤੀ ਜਾ ਰਹੀ ਆ ਵੀ ਅਮਰੀਕਾ ਜਿਹੜਾ ਰਸ਼ੀਆ ਆ ਉਹ ਚਾਈਨਾ ਨੂੰ ਇਹ ਹਥਿਆਰ ਜਿਹੜਾ ਆ ਉਹ ਨਾ ਵੇਚ ਸਕੇ। ਮੈਂ ਇਹ ਹੈਰਾਨ ਆ ਵੀ ਹੁਣ ਚਾਈਨਾ ਦੇ ਉੱਤੇ ਉਹਨਾਂ ਨੇ ਸੈਂਕਸ਼ਨ ਲਾਏ, ਅਤੇ ਇਹ ਸੈਂਕਸ਼ਨ ਜਿਹੜੇ ਰਸ਼ੀਆ 'ਤੇ ਵੀ ਲਾ ਦਿੰਦੇ ਤਾਂ ਵੀ ਚੰਗਾ ਸੀਗਾ ਵੀ ਨਾ ਤੁਸੀਂ ਵੇਚ ਸਕਦੇ ਆ, ਅਤੇ ਉਹਨਾਂ ਨੂੰ ਕਹਿੰਦੇ ਵੀ ਨਾ ਤੁਸੀਂ ਜਿਹੜੇ ਉਹ ਖਰੀਦ ਸਕਦੇ ਆ। ਫਿਰ ਹੁਣ ਪਤਾ ਲੱਗਦਾ ਵੀ ਕਿਸ ਭਾਅ ਜਿਹੜੀ ਉੱਥੇ ਵੇਚਦੀ ਆ, ਕਿਉਂਕਿ ਇਹ ਦੋਨੋਂ ਬਹੁਤ ਵੱਡੇ ਮੁਲਕ ਨੇ। ਇੱਕ ਹਿਸਾਬ ਦੇ ਨਾਲ ਤੁਸੀਂ ਕਹਿ ਸਕਦੇ ਹਾਂ ਵੀ ਸੁਪਰ ਪਾਵਰ ਦੇ ਨਜ਼ਦੀਕ ਹੀ ਆ। ਇਹਨਾਂ ਦਾ ਵੀ ਪੂਰੇ ਵਿਸ਼ਵ ਦੇ ਵਿੱਚ ਰੁਤਬਾ ਕੁਛ ਨਾ ਕੁਛ ਤਾਂ ਜਿਹੜਾ ਹੈਗਾ ਆ। ਇਹ ਦੇਖਣ ਵਾਲੀ ਗੱਲ ਹੋਊਗੀ ਵੀ ਇਹ ਕਿਸ ਤਰੀਕੇ ਦੇ ਨਾਲ ਪਲੇ ਹੁੰਦਾ ਆ। ਮੈਨੂੰ ਇੱਕ ਇਹ ਲੱਗ ਰਿਹਾ ਆ ਵੀ ਇਸ ਨੂੰ ਹਟਾਉਣ ਦੇ ਬਦਲੇ ਟਰੇਡ ਦੇ ਨਾਲ ਕੋਈ ਸਮਝੌਤਾ ਕਰਨ ਦੀ ਜਿਹੜੀ ਆ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਸਕਦੀ ਆ, ਜਾਂ ਫਿਰ ਵੈਸੇ ਵੀ ਅਮਰੀਕਾ ਵਾਲੇ ਨਹੀਂ ਵੀ ਚਾਹੁੰਦੇ ਵੀ ਕੋਈ ਮੁਲਕ ਜਿਹੜਾ ਆ ਉਹ ਮਿਲਟਰੀ ਦੇ ਤੌਰ ਦੇ ਉੱਤੇ ਉਹਨਾਂ ਤੋਂ ਤਗੜਾ ਜਿਹੜਾ ਉਹ ਹੋਵੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਐਮਾਜ਼ੋਨ ਵੱਲੋਂ ਆ ਰਹੀ ਆ। ਐਮਾਜ਼ੋਨ ਹੁਣ ਕਹਿੰਦੇ ਆ ਵੀ 2021 ਤੱਕ ਸਿਰਫ 2-3 ਸਾਲਾਂ ਤੱਕ ਜਿਹੜੇ ਭਈ 3000 ਕੈਸ਼ੀਅਰਲੈਸ ਸਟੋਰ ਖੋਲ੍ਹਣ ਜਾ ਰਹੇ ਆ, ਜਿਹੜੇ ਸਟੋਰਾਂ ਦੇ ਵਿੱਚ ਕੋਈ ਕੈਸ਼ੀਅਰ ਨਹੀਂ ਹੋਊਗਾ, ਸਮਾਨ ਪਿਆ ਹੋਊਗਾ ਇਨਕਲੂਡਿੰਗ ਗਰੋਸਰੀ, ਅਤੇ ਤੁਸੀਂ ਜਾਓਗੇ ਆਰਾਮ ਨਾਲ ਆਪਣਾ ਕਾਰਡ ਘਸਾਓਗੇ ਅਤੇ ਸਮਾਨ ਲੈ ਕੇ ਬਾਹਰ ਨਿਕਲ ਜਾਓਗੇ। ਸੋ ਕੋਈ ਵੀ ਕੈਸ਼ੀਅਰ ਉਹਨਾਂ ਸਟੋਰਾਂ 'ਚ ਕੰਮ ਨਹੀਂ ਕਰੂਗਾ, ਅਤੇ ਸਾਰੇ ਸਟੋਰ ਜਿਹੜੇ ਆ ਉਹ 2-2000 ਸਕੁਏਅਰ ਫੁੱਟ ਹੋਣਗੇ, ਤੁਹਾਡੀ ਨੇਬਰਹੁੱਡ 'ਚ ਆਉਣਗੇ, ਛੋਟੇ ਛੋਟੇ ਸਟੋਰ ਹੋਣਗੇ। ਅਤੇ ਜਦੋਂ ਹੀ ਇਹ ਨਿਊਜ਼ ਆਈ ਹੈਗੀ ਆ ਕੱਲ੍ਹ, ਉਹ ਤੋਂ ਬਾਅਦ ਜਿਹੜੇ CVS, ਵਾਲਗਰੀਨ, ਵਾਲਮਾਰਟ, ਟਾਰਗੇਟ, ਕਰੋਗਰ, ਇਹਨਾਂ ਸਾਰਿਆਂ ਦੇ ਸ਼ੇਅਰ ਜਿਹੜੇ ਆ ਉਹ ਉਹਨਾਂ ਨੂੰ ਅਫੈਕਟ ਹੋਇਆ ਆ ਤੇ ਉਹ ਥੱਲੇ ਗਏ ਆ। ਦੇਖੋ ਹਰਜੋਤ ਸਿੰਘ ਜੀ, ਬਿਜ਼ਨਸ ਪ੍ਰੈਕਟਿਸ ਦੇਖੋ ਇਹਨਾਂ ਦੀ ਕਿੱਦਾਂ ਆ ਵੀ ਜਦੋਂ ਸ਼ੁਰੂਆਤ ਦੇ ਵਿੱਚ ਆਏ ਪਹਿਲਾਂ ਘਾਟੇ ਦੇ ਵਿੱਚ ਰਹੇ ਕਈ ਸਾਲ, ਵੀ ਇਹਨਾਂ ਨੇ ਕਈ ਬਿਲੀਅਨ ਆਫ ਡਾਲਰ ਜਿਹੜੇ ਐਮਾਜ਼ੋਨ ਨੇ ਜਿਹੜੇ ਪਹਿਲਾਂ ਸ਼ੁਰੂਆਤ ਦੇ ਵਿੱਚ ਲੂਜ਼ ਕੀਤੇ। ਜਦੋਂ ਇਹ ਦੇਖੋ ਬੁੱਕ ਵੇਚਣ ਵਾਲੀ ਕੰਪਨੀ ਤੋਂ ਕਿੱਥੇ ਤੋਂ ਹੁਣ ਜਿਹੜੀ ਆ ਇੱਕ ਦੁਨੀਆ ਦੀ ਨੰਬਰ 1 ਈ-ਕਾਮਰਸ ਕੰਪਨੀ ਜਿਹੜੀ ਬਣ ਕੇ ਆ ਚੁੱਕੀ ਆ। ਪਹਿਲਾਂ ਲੋਕਾਂ ਨੂੰ ਦੁਕਾਨਾਂ ਤੋਂ ਜਾਣੋਂ ਹਟਾਇਆ, ਔਨਲਾਈਨ ਸਾਰਾ ਕੁਛ ਜਿਹੜਾ ਆ ਉਹਦੀ ਆਦਤ ਪਾਈ, ਅਤੇ ਹੁਣ ਇਹ ਕਹਿ ਰਹੇ ਨੇ ਵੀ ਹਾਂ ਤੁਸੀਂ ਘਰੇ ਨਾ ਬੈਠੇ ਰਿਹਾ ਕਰੋ, ਬਾਹਰ ਵੀ ਜਿਹੜਾ ਬਹੁਤਾ ਨਿਕਲਿਆ ਕਰੋ, ਇਸ ਲਈ ਹੁਣ ਅਸੀਂ ਆਪਣੀਆਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਖੋਲ੍ਹਦੇ ਹਾਂ, ਤੁਹਾਨੂੰ ਬੰਦੇ ਦੇ ਨਾਲ ਗੱਲ ਵੀ ਨਹੀਂ ਜਿਹੜੀ ਆ ਉਹ ਕਰਨੀ ਪਊਗੀ। ਸੋ ਲੋਕਾਂ ਨੂੰ ਕਾਫੀ ਐਂਟੀ
ਸੋਸ਼ਲ ਲਾਈਫ ਤੋਂ ਜਿਹੜਾ ਪਰੇ ਕਰਨ ਵੱਲ ਨੂੰ ਜਿਹੜਾ ਉਹ ਧੱਕਿਆ ਜਾ ਰਿਹਾ ਹੈ। ਇਹ ਓਵਰਆਲ ਪੂਰੇ ਸਮਾਜ ਦਾ ਹੀ ਕਿਤੇ ਨਾ ਕਿਤੇ ਇੱਕ ਵਰਤਾਰਾ ਜਿਹੜਾ ਸਮਾਜਿਕ ਜਿਹੜਾ ਵਰਤਾਰਾ ਹੈ ਉਹ ਇਸ ਟਾਈਮ ਬਣਦਾ ਜਾ ਰਿਹਾ ਵੀ ਇੱਕ ਦੂਜੇ ਨਾਲ ਗੱਲ ਜਿਹੜੀ ਉਹ ਘੱਟ ਕਰੀਏ, ਟੈਕਸਟ ਕਰੋ, ਕਾਲ ਕੌਣ ਜਿਹੜਾ ਅੱਜ ਕੱਲ੍ਹ ਕਰਦਾ ਆ। ਸੋ ਉਸ ਹਿਸਾਬ ਦਾ ਜਿਹੜਾ ਇੱਕ ਵਰਤਾਰਾ ਆ। ਪਰ ਐਮਾਜ਼ੋਨ ਇਸ ਟਾਈਮ ਇਸ ਮਾਹੌਲ ਨੂੰ ਦੇਖਦੇ ਹੋਏ ਉਹ ਡਿਕਟੇਟ ਕਰ ਰਿਹਾ ਆ ਵੀ ਤੁਸੀਂ ਕਿਸ ਪਾਸੇ ਵੱਲ ਨੂੰ ਜਿਹੜਾ ਆ ਉਹ ਜਾਣਾ ਹੈ, ਵੀ ਤੁਸੀਂ ਆਨਲਾਈਨ ਬਾਏ ਕਰਦੀਆਂ ਚੀਜ਼ਾਂ ਜਾਂ ਦੁਕਾਨ ਤੇ ਜਾ ਕੇ ਬਾਏ ਕਰਨੀਆਂ। ਪਹਿਲਾਂ ਤਾਂ ਦੇਖੋ ਜਿਹੜੇ ਸਟੋਰ ਆ ਹੋਰ ਕੰਪਨੀਆਂ ਦੇ ਨਹੀਂ ਬੰਦ ਕਰਾਏ, ਹੁਣ ਉਹ ਐਮਾਜ਼ੋਨ ਗੋ ਵਾਲੇ ਕਹਿੰਦੇ ਆ ਉਹਨਾਂ ਨੂੰ ਐਮਾਜ਼ੋਨ ਗੋ ਸਟੋਰ ਦੇ ਨਾਮ ਨਾਲ ਜਾਣਿਆ ਜਾਂਦਾ ਆ। ਇੱਕ ਸਟੋਰ ਸਭ ਤੋਂ ਪਹਿਲਾਂ ਇਹਨਾਂ ਨੇ ਸਿਆਟਲ 'ਚ ਖੋਲ੍ਹਿਆ ਸੀ ਤੇ ਚੱਲ ਰਿਹਾ, ਤੇ ਹੁਣ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ 10 ਕਹਿੰਦੇ ਜਿਹੜੀਆਂ ਹੈਗੀਆਂ ਬਹੁਤ ਜਲਦੀ ਖੋਲ੍ਹਣ ਜਾ ਰਹੇ ਆ ਸੈਨ ਫਰਾਂਸਿਸਕੋ, ਨਿਊਯਾਰਕ ਦੇ ਵਿੱਚ 2019 'ਚ। ਤੇ ਕਹਿੰਦੇ ਵੀ ਹੋਰ ਸਟੋਰ ਹੀ ਨਹੀਂ ਬੰਦ ਕਰਾਤੇ। ਹੁਣ ਉਹ ਕਹਿੰਦੇ ਵੀ ਸਾਨੂੰ ਲੋਕੇਸ਼ਨ ਲੱਭਣੀ ਬੜੀ ਈਜ਼ੀ ਆ, ਕਿਉਂਕਿ ਕਿੱਥੇ ਵੀ ਅਸੀਂ ਸਟੋਰ ਖੋਲ੍ਹਣਾ ਆ ਉਹ ਜਿਹੜੀ ਰੀਟੇਲ ਸਪੇਸ ਆ ਸਾਨੂੰ ਬੜੀ ਜਲਦੀ ਮਿਲ ਜਾਏਗੀ, ਕਿਉਂਕਿ ਬਹੁਤ ਸਾਰੇ ਅਮਰੀਕਾ ਦੇ ਵਿੱਚ ਜਿਹੜੇ ਰੀਟੇਲ ਸਟੋਰ ਹੈਗੇ ਆ ਉਹ ਬੰਦ ਹੋ ਚੁੱਕੇ ਹੈਗੇ ਆ। $1 ਮਿਲੀਅਨ ਦੇ ਕਰੀਬ ਖਰਚਾ ਆਉਣਾ ਹੈਗਾ ਇਹ ਐਮਾਜ਼ੋਨ ਗੋ ਸਟੋਰ ਨੂੰ ਖੋਲ੍ਹਣ ਦਾ, ਤੇ ਉਹਦੇ ਵਿੱਚ ਤੁਹਾਨੂੰ ਕਹਿੰਦੇ ਸਭ ਕੁਛ ਮਿਲੂਗਾ, ਈਵਨ ਫੂਡ ਆਈਟਮ ਸੱਚ ਐਜ਼ ਸੈਂਡਵਿਚਜ਼, ਸੈਲਡਸ, ਯੋਗਰਟ, ਗ੍ਰੈਨੋਲਾ ਬਾਰਸ, ਇਹ ਸਾਰਾ ਕੁਛ ਉੱਥੇ ਮਿਲੂਗਾ, ਚਾਈਲਡ ਮੀਲ ਤੱਕ ਵੀ। ਸੋ ਛੱਡਣਾ ਨਹੀਂ ਕੁਛ ਵੀ ਇਹਨਾਂ ਨੇ ਜੀ, ਬਿਲਕੁਲ। ਜਿਹੜੇ ਛੋਟੇ ਸਟੋਰ ਆ ਉਹਨਾਂ ਨੂੰ ਵੀ ਗਾਹਾਂ ਲੇਟਰ ਆਨ ਜਿਹੜਾ ਅਸਰ ਪਊਗਾ ਫਿਰ। ਬਿਲਕੁਲ ਆਪਾਂ ਹਰਜੋਤ ਸਿੰਘ ਜੀ ਗੱਲ ਜਿਹੜੀ ਕਰ ਰਹੇ ਸੀ ਨਾ ਵੀ ਕਿੱਦਾਂ ਸਕੈਮ ਵਾਲੇ ਚੱਲ ਰਹੇ। ਇੱਕ ਸਾਡੇ ਕਮੈਂਟ ਕਿਸੇ ਨੇ ਕੀਤਾ, ਕਹਿੰਦੇ ਵੀ ਇੱਕ ਸਾਡਾ ਉਹਨਾਂ ਦਾ ਮਿੱਤਰ ਬਲਬੀਰ ਸਿੰਘ ਉਹਨਾਂ ਨੇ ਕਮੈਂਟ ਪਾਇਆ, ਕਹਿੰਦੇ ਵੀ ਉਹ ਕਹਿੰਦੇ ਇੱਕ ਭਾਈ ਸਾਹਿਬ $1600 ਦਾ ਇੱਕ ਗੈਸ ਦਾ ਬਿੱਲ ਹੀ ਜਮ੍ਹਾਂ ਕਰਾਇਆ ਤੇ ਉਹਨਾਂ ਨੂੰ ਬਾਅਦ 'ਚ ਯਾਦ ਆਇਆ ਵੀ ਮੇਰੇ ਸਟੋਰ ਤੇ ਤਾਂ ਗੈਸ ਹੀ ਹੈ ਨਹੀਂ। ਸੋ ਇੱਦਾਂ ਕਈ ਵਾਰੀ ਬੰਦੇ ਦੇ ਉੱਤੇ ਇੰਨਾ ਪ੍ਰੈਸ਼ਰ, ਇੰਨਾ ਦਬਾਅ, ਇੰਨਾ ਜਿਹੜਾ ਡਰ ਆ ਉਹ ਸਕੈਮਰ ਜਿਹੜੇ ਉਹ ਪਾ ਦਿੰਦੇ ਆ। ਕਹਿੰਦੇ ਨਾ ਵੀ ਤੁਹਾਡੀ ਅਸੀਂ ਬਾਹਰ ਖੜੇ ਆ ਫੈਡਰਲ ਏਜੰਟ, ਪਤਾ ਨਹੀਂ ਇਹਨਾਂ ਦੀ ਗੱਲਾਂ ਗੈਸ ਬੰਦ ਕਰ ਦੇਣੀ ਆ ਸਟੋਰ ਦੀ। ਇਹ ਵੀ ਇੱਕ ਸਕੈਮ ਜਿਹੜਾ ਚੱਲਦਾ ਹੁੰਦਾ ਹੈ, ਬਹੁਤ ਚੱਲਦਾ ਹੈ। ਇੱਕ ਇਹ ਵੀ ਹਰਜੋਤ ਸਿੰਘ ਜੀ ਬਹੁਤ ਚੱਲਦਾ ਹੈ, ਖਾਸ ਕਰਕੇ ਜਿਹੜੇ ਡਰਾਈਵਰਾਂ ਦੇ ਨਾਲ ਵੀ ਕੋਈ ਜਿਹੜਾ ਕੋਈ ਵੀਰ ਗਿਆ ਹੁੰਦਾ ਆ, ਉਹਨਾਂ ਦੀ ਪਿੱਛੇ ਘਰ ਵਾਲੀ ਹੁੰਦੀ ਆ, ਉਹ ਲੋਡ ਲਾਉਣ ਗਿਆ ਹੁੰਦਾ ਤੇ ਪਿੱਛੋਂ ਕਾਲ ਆ ਜਾਂਦੀ ਉਹਦੇ ਨੰਬਰ ਤੋਂ ਬਣ ਕੇ ਵੀ ਕਰ ਲਿਆ ਜੀ ਤੁਹਾਡਾ ਘਰ ਵਾਲਾ ਗ੍ਰਿਫਤਾਰ, ਹੁਣੇ ਪੈਸੇ ਜਮ੍ਹਾਂ ਕਰਾਓ ਜੇ ਬੇਲ ਕਰਾਉਣੀ ਆ। ਤੇ ਇੱਦਾਂ ਬਹੁਤ ਸਾਰੀਆਂ ਬੀਬੀਆਂ ਜਿਹੜੀਆਂ ਫਸ ਜਾਂਦੀਆਂ। ਸੋ ਡਰਾਈਵਰ ਵੀਰ ਜ਼ਰੂਰ ਆਪੋ ਆਪਣੇ ਘਰਦਿਆਂ ਨੂੰ ਇੱਦਾਂ ਜਿਹੜਾ ਉਹ ਦੱਸੋ ਵੀ ਭਾਈ ਮੈਂ ਕੁਛ ਨਹੀਂ ਇੱਦਾਂ ਦਾ ਕੰਮ ਜਿਹੜਾ ਕਰਨ ਵਾਲਾ, ਜਾਂ ਕੋਈ ਕੁਛ ਇੱਦਾਂ ਦਾ ਕੰਮ ਕੀਤਾ ਜਿਹਦੇ ਕਰਕੇ ਮੈਨੂੰ ਕੋਈ ਪੁਲਿਸ ਜਿਹੜੀ ਇਸ ਤਰੀਕੇ ਦੇ ਨਾਲ ਗ੍ਰਿਫਤਾਰ ਜਿਹੜੀ ਆ ਉਹ ਕਰੂਗੀ, ਤੇ ਨਾਲੇ ਪੈਸੇ ਦੇ ਕੇ ਓਵਰ ਦਾ ਫੋਨ ਕੋਈ ਜਿਹੜੀ ਬੇਲ ਆ ਉਹ ਨਹੀਂ ਹੁੰਦੀ ਜੇ ਕਿਸੇ ਪੁਲਿਸ ਨੇ ਗ੍ਰਿਫਤਾਰ ਵੀ ਜਿਹੜਾ ਆ ਉਹ ਕਰ ਲਿਆ ਹੁੰਦਾ ਆ। ਸੋ ਇਹਨਾਂ ਚੀਜ਼ਾਂ ਤੋਂ ਜਿਹੜਾ ਉਹ ਬਚ ਕੇ ਰਹਿਣਾ ਚਾਹੀਦਾ ਆ। ਟੈਨਸ਼ਨ ਹੋ ਜਾਂਦੀ ਆ ਬੰਦੇ ਨੂੰ ਬਹੁਤ ਜ਼ਿਆਦਾ ਜਦੋਂ ਵੀ ਕੋਈ ਇੱਦਾਂ ਦਾ ਸਕੈਮਰ ਦੀ ਜਿਹੜੀ ਉਹ ਕਾਲ ਆਉਂਦੀ ਹੁੰਦੀ ਆ। ਸੋ ਪਲੀਜ਼ ਜਿਹੜੀ ਉਹ ਬਚ ਕੇ ਰਿਹਾ ਕਰੋ, ਕਿਉਂਕਿ ਨਵੀਂ ਯੁੱਗ ਤੇ ਇਹਨਾਂ ਨੇ ਇਹ ਲਾਈ ਹੋਈ ਆ ਵੀ ਤੁਹਾਨੂੰ ਜਦੋਂ ਕਾਲ ਆਉਂਦੀ ਆ ਤੁਹਾਡੇ ਹੀ ਆਪਣੇ ਕਿਸੇ ਫੋਨ ਐਡਰੈਸ ਨੰਬਰ ਤੋਂ ਆਉਂਦੀ ਆ, ਕਿਤੇ ਕਈ ਵਾਰੀ ਤਾਂ ਅਨਨੋਨ ਨੰਬਰ ਤੋਂ ਆ ਰਹੀ ਹੁੰਦੀ, ਕਈ ਵਾਰੀ ਤੁਹਾਡੇ ਹੀ ਜਿਹੜੇ ਆ ਪਰਿਵਾਰਕ ਮੈਂਬਰ ਦੇ ਨੰਬਰ ਤੋਂ ਆਈਡੀ ਬਣ ਕੇ ਜਿਹੜੀ ਉਹ ਕਾਲ ਆ ਰਹੀ ਹੁੰਦੀ। ਸੋ ਬੰਦਾ ਉਹ ਫੋਨ ਨੂੰ ਜਿਹੜਾ ਉਹ ਚੱਕ ਲੈਂਦਾ ਆ। ਸੋ ਪਲੀਜ਼ ਜਿਹੜੇ ਇਹਨਾਂ ਸਕੈਮਰਸ ਤੋਂ ਜਿਹੜਾ ਆ ਉਹ ਬਚ ਕੇ ਰਹੋ। ਬਿਲਕੁਲ। ਸਾਡਾ ਸਮਾਂ ਵੀ ਰਾਜਕਨਵੀਰ ਸਿੰਘ ਜੀ ਸਮਾਪਤ ਹੋਣ ਵਾਲਾ, ਤੇ ਜਾਂਦੇ ਫੇਰ ਜਦੋਂ ਵੀ ਅਸੀਂ ਹਮੇਸ਼ਾ ਹੀ ਪੰਜਾਬੀ ਰੇਡੀਓ USA ਤੋਂ ਤੁਹਾਨੂੰ ਬੇਨਤੀ ਕਰਦੇ ਹਾਂ, ਜਿਹੜਾ ਸਿਟੀਜ਼ਨ ਨਹੀਂ ਬਣਿਆ ਬਿਲਕੁਲ ਸਿਟੀਜ਼ਨ ਬਣੋ। ਜੋ ਸਿਟੀਜ਼ਨ ਬਣ ਗਿਆ ਵੋਟ ਪਾਓ। ਵੋਟਾਂ ਬਹੁਤ ਜ਼ਰੂਰੀ ਆ, ਕਿਉਂਕਿ ਬਹੁਤ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਚੇਂਜ ਹੋਣ ਜਾ ਰਿਹਾ। ਇਮੀਗ੍ਰੇਸ਼ਨ ਦਾ ਤੁਹਾਨੂੰ ਅਸੀਂ ਦੱਸਦੇ ਰਹਿੰਦੇ ਹਾਂ, ਹੋਰ ਜਿਹੜੇ ਤੁਹਾਡੇ ਗਵਰਨਮੈਂਟ ਦੇ ਬੈਨੀਫਿਟ ਆ ਉਹਨਾਂ 'ਤੇ ਵੀ ਬਹੁਤ ਜ਼ਿਆਦਾ ਅਸਰ ਹੋਣਾ ਆ। ਹੁਣ ਅੱਜ ਇਹ ਖਬਰ ਆ ਰਹੀ ਆ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਸੋਚ ਰਿਹਾ ਵੀ $260 ਮਿਲੀਅਨ ਜਿਹੜਾ ਕੈਂਸਰ ਰਿਸਰਚ ਤੇ HIV ਤੇ ਏਡਜ਼ ਪ੍ਰੀਵੈਂਸ਼ਨ ਲਈ ਵਰਤਿਆ ਜਾਂਦਾ ਆ, ਉਹਨੂੰ ਜਿਹੜਾ ਡਾਇਵਰਟ ਕੀਤਾ ਜਾਵੇ, ਜਿੱਥੇ ਕਿ ਅਨਡਾਕੂਮੈਂਟਡ ਜਿਹੜੇ ਮਾਈਗ੍ਰੈਂਟ ਚਿਲਡਰਨ ਆ ਉਹਨਾਂ ਦੇ ਲਈ ਜਿਹੜਾ ਵਰਤਿਆ ਜਾਵੇ। ਇਹ ਇੱਕ ਲੈਟਰ ਵੀ ਰਿਸੀਵ ਹੋਇਆ ਹੈਗਾ ਆ। ਇਹ ਅੱਜ ਲੇਟੈਸਟ ਹੀ ਇਹ ਖਬਰ ਆਈ ਹੈਗੀ ਆ। ਇਹਦੇ ਬਾਰੇ ਹਜੇ ਅਪਡੇਟਸ ਡਿਟੇਲ ਦੇ ਵਿੱਚ ਆਉਣਗੀਆਂ, ਪਰ ਇਹ ਹੈ ਬੜੀ ਮਾੜੀ ਗੱਲ ਵੀ ਜਦੋਂ ਜਿੰਨੇ ਵੀ ਸਾਡੇ ਜਦੋਂ ਤੁਸੀਂ ਓਵਰ 65 ਹੋ ਜਾਂਦੇ ਆ, ਜਿਨ੍ਹਾਂ ਨੂੰ ਦਵਾਈਆਂ ਦੀ ਬਹੁਤ ਜ਼ਰੂਰਤ ਹੋਣੀ ਹੈਗੀ ਆ, ਖਾਸ ਕਰਕੇ ਕੈਂਸਰ ਦੀ ਐਡੀ ਵੱਡੀ ਪ੍ਰੋਬਲਮ ਆ ਪੂਰੇ ਵਰਲਡ ਦੇ ਵਿੱਚ, HIV ਤੇ ਜੇ ਉਹਦੀ ਰਿਸਰਚ ਵੱਲੋਂ ਜਿਹੜਾ ਮਨੀ ਆ ਡਾਇਵਰਟ ਕਰਕੇ ਜਿਹੜਾ ਅਨਡਾਕੂਮੈਂਟਡ ਬੰਦਿਆਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਣਾ ਆ, ਉਹ ਜਿਹੜਾ ਉਹ ਤੁਸੀਂ ਤਦੇ ਹੀ ਕਰ ਸਕਦੇ ਆ ਜਦੋਂ ਤੁਸੀਂ ਵੋਟਾਂ ਪਾਓਗੇ, ਆਪਣੀ ਮਰਜ਼ੀ ਦੇ ਕਾਂਗਰਸਮੈਨ ਸੈਨੇਟਰ ਚੁਣੋਗੇ, ਤੇ ਜਿਹੜੇ ਤੁਹਾਡੇ ਇਸ਼ੂ ਆ ਉਹਨਾਂ ਨੂੰ ਦੱਸਾਂਗੇ। ਠੀਕ ਆ ਉਹਨਾਂ ਨੂੰ ਕਹੋ ਵੀ ਠੀਕ ਆ, ਜੇ ਤੁਸੀਂ ਅਨਡਾਕੂਮੈਂਟਡ ਵੀ ਰੋਕਣੇ ਆ ਉਹਨਾਂ ਲਈ ਤੁਸੀਂ ਆਪਣਾ ਫੰਡ ਡਿਫਰੈਂਟ ਕ੍ਰੀਏਟ ਕਰੋ, ਨਾ ਕਿ ਜਿਹੜੇ ਹੋਰ ਐਡੇ ਜਿਹੜੇ ਇੰਪੋਰਟੈਂਟ ਇਸ਼ੂਜ਼ ਹੈਗੇ ਆ ਜਿਹੜੇ ਸਾਡੀ ਲਾਈਫ ਨੂੰ ਅਫੈਕਟ ਕਰਦੇ ਆ, ਉਹਨਾਂ ਦੇ ਵਿੱਚੋਂ ਜਿਹੜਾ ਪੈਸਾ ਕੱਢ ਕੇ ਉੱਦਾਂ ਦੇ ਕੰਮ ਲਈ ਵਰਤਿਆ ਜਾਵੇ।
ਸਮਾਂ ਸਮਾਪਤ ਹੈ। ਮਿਲਾਂਗੇ ਅਗਲੀ ਵਾਰ, ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਟਰੱਕਰਜ਼ ਧਿਆਨ ਦੇਣ